ਆ ਤੇ ਇਹ ਸਾਡੀ ਇੱਕ ਬਿਲਕੁਲ ਲਾਲ ਲਕੀਰ ਹੈਗੀ ਆ ਇਹ ਪ੍ਰੈਜ਼ੀਡੈਂਟ ਉਹਨਾਂ ਦੇ ਮੁਤਾਬਕ। ਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਟਾਈਮ ਇਜ਼ ਅਪ। ਜੋ ਈਰਾਨ ਦੀ ਰਜੀਮ ਆ, ਈਰਾਨ ਦੀ ਸਰਕਾਰ ਆ, ਉਹ ਰੋਕ ਰਹੀ ਆ ਸਾਰਾ ਕੁਛ ਤੇ everything and blast them. So time to send in everything and blast them. Let's go America. So ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਜੋ ਆ ਉਹ ਇੱਕ ਟਵੀਟ ਕੀਤਾ ਹੈਗਾ ਆਪਣੇ ਸੋਸ਼ਲ ਮੀਡੀਆ ਤੇ, ਜਿਹਦੇ ਨਾਲ ਹੁਣ ਤੇਲ ਦੀਆਂ ਕੀਮਤਾਂ ਇੱਕ ਵਾਰੀ ਬਹੁਤ ਉੱਪਰ ਫਿਰ ਚਲ ਗਈਆਂ ਆ ਵੀ ਹੋ ਸਕਦਾ ਦੁਬਾਰਾ ਕਿ ਫਿਰ ਅਮਰੀਕਾ ਫੁੱਲ ਫਲੈਜ ਜਿਹੜਾ ਅਟੈਕ ਆ ਉਹ ਈਰਾਨ ਦੇ ਉੱਤੇ ਕਰ ਦੇਵੇ। ਜੀ ਈਰਾਨ ਵਾਲੇ ਕਹਿ ਰਹੇ ਆ ਵੀ ਇਹ ਜਿਹੜੀਆਂ ਅਨਰੀਜ਼ਨੇਬਲ ਡਿਮਾਂਡਸ ਆ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਕਹਿੰਦੇ ਵੀ ਸੀਜ਼ ਫਾਇਰ ਇਸ ਟਾਈਮ ਕਹਿ ਸਕਦੇ ਹਾਂ ਵੀ ਆਕਸੀਜਨ ਤੇ ਲੱਗੀ ਆ, ਲਾਈਫ ਸਪੋਰਟ ਤੇ ਆ। ਪਰ ਕਹਿੰਦੇ ਯੂਐਸ ਦੇ ਪ੍ਰੈਜ਼ੀਡੈਂਟ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਵੀ ਉਹਨਾਂ ਨੂੰ ਇਹ ਆਸ ਆ ਵੀ ਡਿਪਲੋਮੈਟਿਕ ਸੋਲਿਊਸ਼ਨ ਅਜੇ ਵੀ ਪਹੁੰਚ ਸਕਦਾ ਆ। ਉਹਨਾਂ ਨੇ ਕਿਹਾ ਆਈ ਥਿੰਕ ਇਟਸ ਵੈਰੀ ਪੋਸੀਬਲ। I have had a deal with them 4 or 5 times. They changed their mind, he said. ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਿਹਾ। ਸੋ ਉਹਨਾਂ ਨੇ ਕਿਹਾ ਵੀ ਈਰਾਨ ਦੀ ਜਿਹੜੀ ਲੀਡਰਸ਼ਿਪ ਆ ਬੜੀ ਵੈਰੀ ਡਿਸਆਨਰੇਬਲ ਆ, ਵੀ ਉਹਨਾਂ ਦੇ ਉੱਤੇ ਕੋਈ ਇਤਬਾਰ ਨਹੀਂ ਆ ਤੇ ਉਹਨਾਂ ਦੀ ਕੋਈ ਮਾਣ ਨਹੀਂ ਜਿਹੜਾ ਉਸ ਚੀਜ਼ ਦਾ ਹੈਗਾ। ਸੋ ਈਰਾਨ ਨੂੰ ਲੈ ਕੇ ਟਰੰਪ ਐਡਮਿਨਿਸਟ੍ਰੇਸ਼ਨ ਜਿੱਦਾਂ ਦੱਸਿਆ ਵੀ ਈਰਾਨ ਵਾਲੇ ਕਹਿ ਰਹੇ ਵੀ ਇਹ ਅਨਰੀਜ਼ਨੇਬਲ ਆ, ਵੀ ਇਹ ਮੰਨਣ ਵਾਲੀਆਂ ਤੁਹਾਡੀਆਂ ਡੀਲ ਨਹੀਂ ਹੈਗੀ ਵੀ ਤੁਹਾਡੀਆਂ ਸਾਰੀਆਂ ਗੱਲਾਂ ਇਸ ਦੇ ਵਿੱਚ ਮੰਨ ਲਈਆਂ ਜਾਣ। ਉਧਰ ਇਜ਼ਰਾਈਲ ਤੇ ਲੈਬਨਾਨ ਦੇ ਵਿੱਚ ਸ਼ਾਂਤੀ ਵਾਰਤਾ ਹੋਣ ਦੇ ਬਾਵਜੂਦ ਵੀ ਇਜ਼ਰਾਈਲ ਦੇ ਦੁਆਰਾ ਲੈਬਨਾਨ ਦੇ ਉੱਤੇ ਹਮਲੇ ਲਗਾਤਾਰ ਕੀਤੇ ਜਾ ਰਹੇ ਆ। ਇਜ਼ਰਾਈਲ ਦੀਆਂ ਫੋਰਸਿਸ ਦੇ ਦੁਆਰਾ ਕਹਿੰਦੇ ਵੀ ਕੁਛ ਜਿਹੜੇ ਹਮਲੇ ਆ ਸਦਰਨ ਤੇ ਈਸਟਰਨ ਲੈਬਨਾਨ ਦੇ ਵਿੱਚ ਪਿਛਲੇ ਕੁਛ ਘੰਟਿਆਂ 'ਚ ਕੀਤੇ ਗਏ ਹੈਗੇ ਆ। ਸੋ ਉੱਥੋਂ ਦੀ ਨੈਸ਼ਨਲ ਨਿਊਜ਼ ਏਜੰਸੀ ਆ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਇਜ਼ਰਾਈਲ ਦੇ ਜਿਹੜੇ ਜੈਟ ਏਅਰਕ੍ਰਾਫਟਸ ਆ, ਉਹਨਾਂ ਦੇ ਦੁਆਰਾ ਅਦਿਸ਼ਤ ਤੇ ਕੁਸਾਇਬਾ ਕਰਕੇ ਜਿਹੜੇ ਆ ਉੱਥੇ ਹਮਲੇ ਕੀਤੇ ਗਏ ਆ। ਇਸ ਤੋਂ ਇਲਾਵਾ ਜਿਹੜਾ ਕਫਰਾ ਬਿਨ ਜਬੇਲ ਕਰਕੇ ਇਲਾਕਾ ਆ, ਉਹਦੇ ਵਿੱਚ ਵੀ ਹਮਲੇ ਜਿਹੜੇ ਆ 2 ਸਟ੍ਰਾਈਕਸ ਆ ਉਹ ਕੀਤੀਆਂ ਗਈਆਂ ਹੈਗੀਆਂ। ਸੋ ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ ਵੀ ਇਹ ਦੁਬਾਰਾ ਲੜਾਈ ਲੱਗਣ ਦੀ ਡਰ ਤੋਂ ਬਾਅਦ 'ਚ ਇੱਕ ਵਾਰੀ ਫੇਰ ਲੋਕਾਂ ਨੂੰ ਦੇ ਮਨਾਂ ਦੇ ਵਿੱਚ ਜਿਹੜੇ ਸ਼ੰਕੇ ਤਾਂ ਹੈਗੇ ਹੀ ਆ, ਤੇਲ ਦੇ ਜਿਹੜੇ ਖਾਸ ਕਰਕੇ ਆ ਉਹਦੀਆਂ ਕੀਮਤਾਂ ਦੇ ਵਿੱਚ ਫਿਰ ਦੁਬਾਰਾ ਛਲਾਂਗ ਜਿਹੜੀ ਆ ਛਾਲ ਆ ਉਹ ਵੱਜੀ ਹੈਗੀ ਆ। ਸੋ ਟੋਟਲ ਡੈਡਲੌਕ ਇਸ ਟਾਈਮ ਹਰਜੋਤ ਸਿੰਘ ਜੀ ਇਹ ਜਿਹੜਾ ਬਣਿਆ ਹੋਇਆ ਹੈ ਵੀ ਈਰਾਨ ਵਾਲੇ ਮੰਨ ਨਹੀਂ ਰਹੇ ਯੂਐਸ ਦੀਆਂ ਜਿਹੜੀਆਂ ਮੰਗਾਂ। ਯੂਐਸ ਦੇ ਜਿਹੜੇ ਰਾਸ਼ਟਰਪਤੀ ਉਹ ਕਹਿੰਦੇ ਵੀ ਨਹੀਂ ਅਸੀਂ ਤੁਹਾਡੇ ਤੋਂ ਸਾਰੀਆਂ ਮੰਗਾਂ ਮਨਵਾ ਕੇ ਹੀ ਜਿਹੜਾ ਉਹ ਹਟਣਾ ਜਿਹੜਾ ਉਹ ਹੈਗਾ ਆ। ਉਧਰ ਇਜ਼ਰਾਈਲ ਵਾਲਾ ਜਿਹੜਾ ਕਹਿ ਰਹੇ ਆ ਵੀ ਕਹਿੰਦੇ ਵੀ ਟਰੰਪ ਦੇ ਕੰਨ ਦੇ ਵਿੱਚ ਇਹ ਫੂਕਾ ਮਾਰ ਰਿਹਾ ਵੀ ਭਾਈ ਹੁਣ ਇਹਨਾਂ ਦਾ ਪਾਵਰ ਗ੍ਰਿਡ એનર્ਜੀ ਵਾਲਾ ਜਿਹੜਾ ਇਨਫਰਾਸਟ੍ਰਕਚਰ ਆ ਉਹ ਟੋਟਲੀ ਨਸ਼ਟ ਕਰ ਦਿਓ ਜਦੋਂ ਹੁਣ ਤੁਸੀਂ ਅਗਲੀ ਵਾਰ ਹਮਲਾ ਜੇ ਕੀਤਾ। ਸੋ ਜੇ ਇਦਾਂ ਹੁੰਦਾ ਆ ਤਾਂ ਈਰਾਨ ਵਾਕਿਆ ਹੀ ਜਿਹੜਾ ਸਟੋਨ ਏਜ ਦੇ ਵਿੱਚ ਜਾਣ ਵਾਲੀ ਗੱਲ ਆ ਉਹ ਉਸ ਪਾਸੇ ਵੱਲ ਨੂੰ ਵੱਧ ਜਿਹੜਾ ਹੋ ਜਾਵੇਗਾ। ਆਲਰੇਡੀ ਖਾਸਾ ਨੁਕਸਾਨ ਜਾਨੀ ਮਾਲੀ ਦੋਨੋਂ ਤਰੀਕੇ ਦਾ ਈਰਾਨ ਦਾ ਜਿਹੜਾ ਇਸ ਦੇ ਵਿੱਚ ਹੋ ਚੁੱਕਾ ਹੈਗਾ ਆ। ਸਟ੍ਰੇਟ ਆਫ ਹਾਰਮੋਜ਼ ਦਾ ਜਿਹੜਾ ਸਟੈਂਡ ਆਫ ਆ ਉਹ ਵੀ ਉਸੇ ਤਰੀਕੇ ਦੇ ਨਾਲ ਬਰਕਰਾਰ ਹੈਗਾ ਆ। ਹੁਣ ਇੱਥੇ ਇਹ ਜਿਹੜਾ ਹਰਜੋਤ ਸਿੰਘ ਜੀ ਖਦਸ਼ਾ ਆ ਵੀ ਜੇ ਮੰਨ ਲਓ ਵੀ ਅਮਰੀਕਾ ਇਜ਼ਰਾਈਲ ਦੇ ਨਾਲ ਮਿਲ ਕੇ ਈਰਾਨ ਦੇ એનર્ਜੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕਰਦਾ ਆ ਤੇ ਈਰਾਨ ਫਿਰ ਜਾਂਦਾ ਜਾਂਦਾ ਹੱਥ ਪੱਲੇ ਜਿਹੜਾ ਉਹ ਕੀ ਮਾਰਦਾ ਜਾਊਗਾ। ਕਹਿਣ ਦਾ ਭਾਵ ਵੀ ਕੀ ਜਾਂਦੇ ਜਾਂਦੇ ਆਲੇ ਦੁਆਲੇ ਦੇ ਜਿਹੜੇ ਮੁਲਕ ਆ, ਗਲਫ ਦੇ ਮੁਲਕ ਆ ਜਾਂ ਹੋਰ ਥਾਵਾਂ ਦੇ ਉੱਤੇ ਇਹ ਵੱਡੇ ਜਿਹੜੇ ਹਮਲੇ ਆ ਉਹ ਵੀ ਕਰ ਸਕਦੇ ਆ। ਹੁਣ ਇਹਨਾਂ ਦੀ ਇੰਟੈਲੀਜੈਂਸ ਕੀ ਕਹਿੰਦੀ ਆ ਇਹ ਤਾਂ ਰਾਸ਼ਟਰਪਤੀ ਨੂੰ ਜ਼ਿਆਦਾ ਪਤਾ ਹੋਊਗਾ, ਨਹੀਂ ਉਸ ਹਿਸਾਬ ਦੇ ਨਾਲ ਉਹ ਫੈਸਲਾ ਜਿਹੜੇ ਉਹ ਲੈਣਗੇ। ਸੋ ਤੇਲ ਦੀਆਂ ਕੀਮਤਾਂ ਇੱਕ ਵਾਰੀ ਫਿਰ 100 ਦੇ ਨੂੰ ਪਾਰ ਜਿਹੜੀਆਂ ਕਰ ਗਈਆਂ। ਵੀਕਐਂਡ ਦੇ ਉੱਤੇ ਥੋੜਾ ਜਿਹਾ ਤੇਲ ਸਸਤਾ ਹੋਇਆ ਸੀਗਾ ਤੇ ਹੁਣ ਇੱਕ ਵਾਰੀ ਫਿਰ $103 ਬੈਰਲ ਨੂੰ ਜਿਹੜਾ ਬ੍ਰੈਂਟ ਦਾ ਕਰੂਡ ਆਇਲ ਆ ਉਹ ਇਸ ਟਾਈਮ ਪਹੁੰਚ ਚੁੱਕਾ ਹੈਗਾ ਆ। ਸੋ ਈਰਾਨ ਦੀ ਜਿਹੜੀ ਫੋਰਨ ਮਿਨਿਸਟਰੀ ਆ ਉਹ ਯੂਐਸ ਨੂੰ ਕਹਿ ਰਹੀ ਆ ਵੀ ਵਨ ਸਾਈਡਡ ਵਿਊਜ਼ ਮੇਕਿੰਗ ਅਨਰੀਜ਼ਨੇਬਲ ਐਕਸੈਸਿਵ ਡਿਮਾਂਡਸ ਜਿਹੜੀਆਂ ਉਹ ਹੋਈਆਂ ਆ। ਪ੍ਰੋਜੈਕਟ ਫਰੀडम ਜਦੋਂ ਟਰੰਪ ਉਹਨਾਂ ਨੇ ਸ਼ੁਰੂ ਕੀਤਾ ਸੀਗਾ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਉਹ ਵਾਪਸ ਕਿਉਂ ਬੰਦ ਕਿਉਂ ਕਰਤਾ, ਉਹਨਾਂ ਨੇ ਇਹ ਕਿਹਾ ਸੀਗਾ ਵੀ ਸਾਡੇ ਬੜੇ ਗੁੱਡ ਫਰੈਂਡ ਪਾਕਿਸਤਾਨ ਵਾਲਿਆਂ ਨੇ ਜਿਹੜਾ ਉਹ ਕਿਹਾ ਸੀਗਾ ਵੀ ਤੁਸੀਂ ਇਸ ਤਰੀਕੇ ਦੇ ਨਾਲ ਪ੍ਰੋਜੈਕਟ ਫਰੀडम ਜਿਹੜਾ ਉਹ ਨਾ ਜਿਹੜਾ ਉਹ ਚਲਾਓ। ਸੋ ਲੈਟਸ ਸੀ ਕੀ ਹੁੰਦਾ। ਕੱਲ ਉਹਨਾਂ ਨੇ ਜਿਹੜੇ ਬਰਾਕ ਓਬਾਮਾ ਆ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਆ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਨਜ਼ਲਾ
ਜਿਹੜਾ ਉਹ ਝਾੜਿਆ, ਜਿੱਦਾਂ ਤੁਸੀਂ ਟਵੀਟ ਦਾ ਉਹਦਾ ਜ਼ਿਕਰ ਕੀਤਾ ਆ ਵੀ ਉਹਨੇ ਬਿਲੀਅਨਸ ਆਫ ਡਾਲਰ ਈਰਾਨ ਨੂੰ ਦਿੱਤਾ, ਨਾਲ ਕੈਸ਼ ਜਿਹੜੇ ਉਹ ਮਨੀ ਉਹ ਦਿੱਤੀ, ਜਿਸ ਕਰਕੇ ਈਰਾਨ ਵਾਲੇ ਆ ਉਹ ਭੂਏ ਜਿਹੜੇ ਆ ਹੁਣ ਚੜੇ ਪਏ ਹੈਗੇ ਆ। ਸੋ ਇੱਕ ਫੋਨ ਇੰਟਰਵਿਊ ਹੋਈ ਸੀ ਉਹਨਾਂ ਦੀ ਬੀਤੇ ਜਿਹੜੇ ਉਹ ਫਰਾਈਡੇ ਨੂੰ, ਹਰਜੋਤ ਸਿੰਘ ਜੀ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਜਦੋਂ ਪੁੱਛਿਆ ਗਿਆ ਵੀ ਕੀ ਕੌਨਫਲਿਕਟ ਈਰਾਨ ਦੇ ਨਾਲ ਖਤਮ ਹੋ ਚੁੱਕਾ, ਤੇ ਉਹਨਾਂ ਦਾ ਜਵਾਬ ਸੀਗਾ ਨਹੀਂ। ਤੇ ਉਹਨਾਂ ਨੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇਤਨਯਾਹੂ ਦੀਆਂ ਹੀ ਜਿਹੜੀਆਂ ਗੱਲਾਂ ਆ ਉਸ ਦੇ ਵੀ ਬਾਅਦ ਦੇ ਵਿੱਚ ਇਹੀ ਗੱਲਾਂ ਜਿਹੜੀਆਂ ਉਹ ਆਖੀਆਂ ਵੀ ਨਹੀਂ, ਕੌਨਫਲਿਕਟ ਅਜੇ ਖਤਮ ਨਹੀਂ ਹੋਇਆ, ਜਦ ਕਿ ਕੌਨਫਲਿਕਟ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕਈ ਵਾਰ ਕੌਨਫਲਿਕਟ ਖਤਮ ਹੋ ਚੁੱਕਾ, ਅਸੀਂ ਸਾਰਾ ਕੁਝ ਕਰ ਚੁੱਕੇ ਹਾਂ, ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਬਾਰ-ਬਾਰ ਕਹਿ ਚੁੱਕੇ ਹੈਗੇ। ਬਿਲਕੁਲ ਟਰੰਪ ਉਹਨਾਂ ਨੇ ਕਿਹਾ ਵੀ ਜੋ ਸੀਜ਼ ਫਾਇਰ ਆ ਔਨ ਲਾਈਫ ਸਪੋਰਟ ਹੈਗਾ ਆ, ਕਿਉਂਕਿ ਤਹਿਰਾਨ ਨੇ ਜਿਹੜਾ ਪ੍ਰਪੋਜ਼ਲ ਆ ਉਹ ਰਿਜੈਕਟ ਕਰ ਦਿੱਤਾ ਹੈਗਾ ਆ। 1 ਮੰਥ ਪੁਰਾਣਾ ਇਹ ਚੱਲ ਰਿਹਾ ਸੀ ਸੀਜ਼ ਫਾਇਰ, ਕਹਿੰਦੇ ਵੀ ਅਨਬਲੀਵੇਬਲੀ ਵੀਕ ਆ। ਟਰੰਪ ਉਹਨਾਂ ਨੇ ਓਵਲ ਆਫਿਸ ਦੇ ਵਿੱਚ ਅੱਜ ਇਹ ਅਨਾਊਂਸ ਕੀਤਾ ਹੈਗਾ, ਤੇ ਉਹਨਾਂ ਨੇ ਇਹ ਕਿਹਾ ਵੀ ਵੀਕੈਸਟ ਰਾਈਟ ਨਾਓ, ਤੇ ਕਹਿੰਦੇ ਪੀਸ ਆਫ ਗਾਰਬੇਜ ਹੈਗਾ ਆ, ਤੇ ਕਾਫੀ ਗੁੱਸੇ 'ਚ ਆਏ। ਕਹਿੰਦੇ ਵੀ ਯੂਅਰ ਲਵਡ ਵਨਸ ਹੈਵ ਅਪਰੋਕਸੀਮੇਟਲੀ 1% ਚਾਂਸ ਆਫ ਲਿਵਿੰਗ। ਤੁਹਾਡੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਕੋਲ 1% ਚਾਂਸ ਹੀ ਆ ਜੀਂਦੇ ਰਹਿਣ ਦਾ। ਤੇ ਇਹ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਅਪ੍ਰੈਲ 8 ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ, ਜਿਸ 'ਚ ਉਹਨਾਂ ਨੇ ਕਿਹਾ ਸੀ ਵੀ ਹੋਲ ਸਿਵਲਾਈਜੇਸ਼ਨ ਜਿਹੜੀ ਆ ਉਹ ਆਪਾਂ ਡਿਸਟਰੋਏ ਕਰ ਦੇਵਾਂਗੇ। ਹੁਣ ਇਹ ਸਾਰਾ ਕੁਛ ਵਾਪਰਨਾ ਉਦੋਂ ਹੀ ਆ ਜਦੋਂ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਨਹੀਂ ਈਰਾਨ ਦੇ ਪ੍ਰੈਜ਼ੀਡੈਂਟ ਜ਼ੀ ਜਿੰਗਪਿੰਗ ਨੂੰ ਮਿਲਣਗੇ। ਉਹ ਤੋਂ ਬਾਅਦ ਚਾਈਨਾ ਦੇ ਚਾਈਨਾ ਦੇ ਪ੍ਰੈਜ਼ੀਡੈਂਟ ਜ਼ੀ ਜਿੰਗਪਿੰਗ ਨੂੰ ਮਿਲਣਗੇ। ਉਹ ਤੋਂ ਬਾਅਦ ਪਤਾ ਚੱਲੂਗਾ ਵੀ ਜਿਹੜਾ ਕਿਹੜੇ ਪਾਸੇ ਨੂੰ ਜਿਹੜੀ ਲੜਾਈ ਆ ਉਹ ਜਾਂਦੀ ਹੈਗੀ ਆ। ਸੋ ਹੁਣ ਟਰੰਪ ਨਹੀਂ ਸਿਰਫ ਜਿਹੜਾ ਯੂਰੇਨੀਅਮ ਵਾਲੇ ਮੁੱਦੇ ਦੇ ਉੱਤੇ ਅੜੇ ਪਏ ਆ, ਬਾਕੀ ਜਿਹੜੇ ਆ ਮੇਰੇ ਖਿਆਲ ਨਾਲ ਉਹ ਹੁਣ ਚਾਹੇ ਰਜੀਮ ਚੇਂਜ ਆ, ਚਾਹੇ ਕੁਛ ਸੀ, ਉਹ ਸਾਰਾ ਕੁਛ ਖਤਮ ਆ। ਤੇ ਉਹ ਈਰਾਨ ਵਾਲੇ ਕਹਿ ਰਹੇ ਆ ਵੀ ਅਸੀਂ 5 ਸਾਲਾਂ 'ਚ ਨਹੀਂ ਕੁਛ ਬਣਾਵਾਂਗੇ ਉੱਦਾਂ ਦਾ, ਪਰ ਉਹਦੇ ਸਮਾਂ ਹੋਣਾ ਚਾਹੀਦਾ ਹੈਗਾ। ਸੋ ਪੂਰੇ ਦਾ ਪੂਰਾ ਆਊਟਕਮ ਇਹ ਜੋ ਬੀਜਿੰਗ ਦੇ ਵਿੱਚ ਟਰੰਪ ਨਹੀਂ ਵਿਜ਼ਿਟ ਕਰਨ ਜਾ ਰਿਹਾ, ਉਹ ਤੋਂ ਬਾਅਦ ਹੀ ਹੋਊਗਾ। ਟਰੰਪ ਨਹੀਂ ਇਹ ਵੀ ਕਹਿ ਰਿਹਾ ਵੀ ਜਿਹੜਾ ਫੈਡਰਲ ਗੈਸ ਟੈਕਸ ਆ ਉਹਨੂੰ ਸਸਪੈਂਡ ਕੀਤਾ ਜਾਵੇ, ਪਰ ਉਹ ਕਾਂਗਰਸ ਹੀ ਕਰ ਸਕਦੀ ਹੈਗੀ ਆ। ਕਹਿੰਦੇ 18.4 ਸੈਂਟ ਗੈਲਨ ਲੈਵੀ ਹੈਗੀ ਆ ਗੈਸ ਦੇ ਉੱਤੇ, ਤੇ 24.4% ਗੈਲਨ ਡੀਜ਼ਲ ਦੇ ਉੱਤੇ। ਕੈਲੀਫੋਰਨੀਆ ਵਾਲੇ ਸੁੱਤੇ ਪਏ ਆ। ਕੈਲੀਫੋਰਨੀਆ ਦੇ ਗਵਰਨਰ ਨੂੰ ਵੀ ਚਾਹੀਦਾ ਘੱਟੋ ਘੱਟ $1.5 ਦੇ ਲਾਗੇ ਛਾਗੇ ਟੈਕਸ ਉੱਤੇ ਪਾਇਆ ਵੀ ਘੱਟੋ ਘੱਟ ਜਿਹੜਾ $6 ਤੋਂ ਉੱਤੇ ਗੈਸ ਹੋ ਚੁੱਕੀ ਆ, ਤੇ ਥੋੜੇ ਆਪਣੇ ਜਿਹੜੇ ਹੁਣ ਵਸਿੰਦੇ ਆ ਉਹਨਾਂ ਨੂੰ ਕੋਈ ਸੁੱਖ ਦਾ ਸਾਹ ਆਵੇ। ਜੇ ਪ੍ਰੈਜ਼ੀਡੈਂਟ ਕਹਿ ਸਕਦਾ ਆ ਤੇ ਘੱਟੋ ਘੱਟ ਇਹ ਵੀ ਕਹਿ ਤਾਂ ਸਕਦੇ ਆ ਗਾਹਾਂ ਐਕਟ ਕਰਨ, ਕਿਉਂਕਿ ਮੈਜੋਰਟੀ ਡੈਮੋਕ੍ਰੇਟਸ ਦੀ ਅਸੈਂਬਲੀ 'ਚ ਵੀ ਆ, ਸੈਨੇਟ ਦੇ ਵਿੱਚ ਵੀ ਹੈਗੀ ਆ। ਦੂਸਰੇ ਪਾਸੇ ਕਹਿੰਦੇ ਵੀ ਜਿਹੜੀਆਂ ਆਇਲ ਦੀ ਮਾਰਕੀਟ ਆ ਉਹ ਨਾਰਮਲ ਨਹੀਂ ਹੋਊਗੀ ਜੇ ਸਟੇਟ ਆਫ ਹਾਰਮਜ਼ ਛੇਤੀ ਖੁੱਲਦੀ ਨਹੀਂ। ਇਹ ਸਾਊਦੀ ਦਾ ਜੋ ਆਇਲ ਜਾਇੰਟ ਤੇ ਮੇਨ ਹੈਡ ਹੈਗੇ ਆ, ਉਹਨਾਂ ਨੇ ਵਾਰਨਿੰਗ ਦਿੱਤੀ ਹੈਗੀ ਆ। ਕਹਿੰਦੇ ਇੱਕ ਆਈਐਮਓ ਦੇ ਜਿਹੜੇ ਚੀਫ ਆ ਉਹਨਾਂ ਨੇ ਵੀ ਇਹ ਕਿਹਾ ਵੀ ਸਟੇਟ ਆਫ ਹਾਰਮਜ਼ ਨੂੰ ਇਮੀਡੀਏਟਲੀ ਖੋਲਿਆ ਜਾਵੇ। ਸੋ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਪੂਰੀ ਦੁਨੀਆ ਦੇ ਲਈ ਕਾਫੀ ਟੈਂਸ ਜਿਹੜੀ ਬਣੀ ਹੋਈ ਹੈਗੀ ਆ। ਪਤਾ ਨਹੀਂ ਬਣਨਾ ਕੀ ਹੈਗਾ ਆ। ਇੰਡੀਆ ਵਾਲੇ ਤਾਂ ਕਹਿ ਰਹੇ ਆ ਵੀ ਘਰਾਂ ਤੋਂ ਕੰਮ ਕਰੋ, ਵਿਆਹਾਂ ਤੇ ਖਰਚਾ ਨਾ ਕਰੋ, ਬਾਹਰੋਂ ਸਮਾਨ ਨਾ ਖਰੀਦੋ। ਵੀ ਜਿਹੜੀ ਸਿਚੁਏਸ਼ਨ ਆ ਸਹੀ ਨਹੀਂ ਲੱਗਦੀ ਹੈਗੀ। ਸੋ ਦੇਖਦੇ ਆ ਇਸ ਵੀਕ ਹੀ ਜਾਣਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਚਾਈਨਾ ਨੂੰ ਜ਼ੀ ਜਿੰਗਪਿੰਗ ਦੇ ਨਾਲ ਮਿਲਣ, ਤੇ ਉਹ 2017 ਤੋਂ ਬਾਅਦ ਇਹ ਉਹਨਾਂ ਦੀ ਵਿਜ਼ਿਟ ਹੋਣੀ ਹੈਗੀ ਆ। ਲਗਭਗ 9 ਸਾਲ ਹੀ ਹੋ ਚੱਲੇ ਹੈਗੇ ਆ। ਟ੍ਰੇਡ ਵਾਰ ਤੋਂ ਬਾਅਦ ਚਾਈਨਾ ਵਾਲੇ ਵੀ ਕਾਫੀ ਔਖੇ ਆ, ਕਿਉਂਕਿ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਟੈਰਿਫ ਲਾਇਆ ਗਿਆ ਸੀ। 145% ਤਾਂ ਹੀ ਇੱਕ ਟਾਈਮ ਦੇ ਉੱਤੇ ਚਲਾ ਗਿਆ ਸੀ। ਹੁਣ ਦੂਸਰੇ ਪਾਸੇ ਸਟੇਟਮੈਂਟ ਟਰੰਪ ਹੁਣੀ ਇਹ ਵੀ ਦੇ ਰਹੇ ਆ ਵੀ ਜੇ ਚਾਈਨਾ ਵਾਲੇ ਈਰਾਨ ਦੀ ਸਪੋਰਟ ਕਰ ਰਹੇ ਆ ਤੇ ਅਸੀਂ ਚਾਈਨਾ ਦੇ ਉੱਤੇ ਹੋਰ ਜਿਹੜਾ ਟੈਰਿਫ ਆ ਉਹ ਲਾਵਾਂਗੇ। ਜੀ ਬਿਲਕੁਲ। ਸੋ ਕੈਲੀਫੋਰਨੀਆ ਦੇ ਵਿੱਚ ਤਕਰੀਬਨ 71 ਸੈਂਟ ਜਿਹੜਾ ਹਰਜੋਤ ਸਿੰਘ ਜੀ ਗੈਲਨ ਦੇ ਉੱਤੇ ਟੈਕਸ ਜਿਹੜਾ ਉਹ ਲੱਗਦਾ ਆ। ਸੋ ਟੈਕਸ ਹੌਲੀਡੇ ਜਿਹੜੀ ਇਹਨਾਂ ਨੂੰ ਕਰਨੀ ਚਾਹੀਦੀ ਹੈ। ਕਈ ਸੂਬਿਆਂ ਨੇ ਜਿਹੜੀ ਉਹ ਕੀਤੀ ਵੀ ਆ ਇਹਨਾਂ ਹਾਲਾਤਾਂ ਨੂੰ ਮੱਦੇ ਨਜ਼ਰ ਜਿਹੜਾ ਉਹ ਰੱਖਦੇ ਹੋਏ। ਸੋ ਇਹਨਾਂ ਨੂੰ ਦੇਖਣਾ ਚਾਹੀਦਾ।
ਬਾਕੀ ਜਿਹੜੀ ਹਰਜੋਤ ਸਿੰਘ ਜੀ ਬੜੀ ਇੰਪੋਰਟੈਂਟ ਜਿਹੜੀ ਗੱਲ ਆ, ਜਿਹੜੀ ਹੁਣ ਤੁਸੀਂ ਸ਼ੁਰੂਆਤ ਕੀਤੀ ਆ ਵੀ ਜਿਹੜੇ ਚਾਈਨਾ ਦੇ ਨਾਲ ਗੱਲਬਾਤ ਹੋਣੀ ਆ। ਕਹਿੰਦੇ ਵੀ ਚਾਈਨਾ ਆਪਣੀ ਪਾਵਰ ਦੇ ਵਿੱਚ ਬੜਾ ਕੌਨਫੀਡੈਂਟ ਆ। ਵਾਸ਼ਿੰਗਟਨ ਪੋਸਟ ਨੇ ਅੱਜ ਇਹ ਜਿਹੜਾ ਆਰਟੀਕਲ ਛਾਪਿਆ ਹੈ ਵੀ ਕੌਨਫੀਡੈਂਟ ਇਨ ਚਾਈਨਾਜ਼ ਪਾਵਰ, ਸ਼ੀ ਇਜ਼ ਰੈਡੀ ਟੂ ਹੋਸਟ ਏ ਅਨਪ੍ਰੈਡਿਕਟੇਬਲ ਟਰੰਪ। ਵੀ ਟਰੰਪ ਹੁਣੀ ਕੀ ਕਹਿ ਦੇਣ, ਕੀ ਕਰ ਦੇਣ, ਉਹ ਬੜਾ ਅਨਪ੍ਰੈਡਿਕਟੇਬਲ ਆ। ਕਿਸੇ ਨੂੰ ਕੁਛ ਜਿਹੜਾ ਉਹ ਪਤਾ ਜਿਹੜਾ ਉਹ ਨਹੀਂ ਹੈਗਾ। ਕਹਿੰਦੇ ਵੀ ਉਹਨਾਂ ਨੂੰ ਇਹ ਵੀ ਪਤਾ ਵੀ ਕੋਈ ਲਾਸਟਿੰਗ ਡੀਲ ਨਹੀਂ ਆ। ਜੇ ਅੱਜ ਬਣੀ ਆ ਤੇ ਹੋ ਸਕਦਾ ਸ਼ਾਮ ਤਾਈਂ ਟੁੱਟ ਜਾਵੇ, ਹੋ ਸਕਦਾ ਸਵੇਰੇ ਜਿਹੜੀ ਉਹ ਟੁੱਟ ਜੇ ਜਾਂ ਕੋਈ ਹੋਰ ਨਵੀਂ ਚੀਜ਼ ਜਿਹੜੀ ਇਸ ਦੇ ਵਿੱਚ ਆ ਜਾਵੇ। ਸੋ ਹੁਣ ਚਾਈਨਾ ਦਾ ਲੀਡਰ ਕਹਿੰਦੇ ਵੀ ਆਪਣੇ ਮੁਲਕ ਨੂੰ, ਆਪਣੀ ਜਿਹੜੀ ਇਕੋਨਮੀ ਆ ਉਸ ਨੂੰ ਬਚਾਉਣ ਦੀ ਖਾਤਰ ਉਹ ਲੱਗਾ ਹੋਇਆ ਆ, ਤੇ ਜਿਹੜੀ ਵੋਲੇਟਿਲਿਟੀ ਇਸ ਟਾਈਮ ਬਣੀ ਪਈ ਆ ਉਸ ਨੂੰ ਦੇਖਣਾ ਜਿਹੜਾ ਹੋਊਗਾ। ਹੁਣ ਆਪਾਂ ਦੇਖਿਆ ਵੀ ਵੀਕਐਂਡ ਤੋਂ ਪਹਿਲਾਂ ਜਿਹੜਾ ਵਰਲਡ ਵਾਰ 2 ਦੇ ਜਿਹੜੇ ਜਿੱਤੇ ਹੋਏ ਦਿਨਾਂ ਨੂੰ ਲੈ ਕੇ ਜਿਹੜੀ ਪਰੇਡ ਹੋਣੀ ਸੀਗੀ ਰਸ਼ੀਆ ਦੇ ਵਿੱਚ, ਉਹਦੇ ਕਰਕੇ ਉੱਥੇ ਆਪਾਂ ਇਹ ਵੀ ਦੇਖਿਆ ਹਰਜੋਤ ਸਿੰਘ ਜੀ ਵੀ ਸੀਜ਼ਫਾਇਰ ਹੋਈ ਹੈ, 3 ਦਿਨਾਂ ਦੀ ਸੀਜ਼ਫਾਇਰ ਜਿਹੜੀ ਉਹ ਹੋਈ ਸੀਗੀ। ਤੇ ਹੁਣ ਟਰੰਪ ਹੁਣਾਂ ਨੇ ਚਾਈਨਾ ਨੂੰ ਵੀ ਜਿਹੜਾ ਉਹ ਵਿਜ਼ਿਟ ਕਰਨਾ ਆ। 2017 ਤੋਂ ਬਾਅਦ ਚ ਪਹਿਲੀ ਵਾਰ 9 ਸਾਲਾਂ ਬਾਅਦ ਟਰੰਪ ਜਿਹੜੇ ਆ ਉਹ ਚਾਈਨਾ ਦੇ ਵਿੱਚ ਵਿਜ਼ਿਟ ਕਰਨ ਜਾਣਗੇ। ਤੇ ਕਹਿੰਦੇ ਵੀ ਪਿਛਲੀ ਵਾਰੀ ਜਦ ਉਹ ਗਏ ਸੀ ਤਾਂ ਰੈੱਡ ਕਾਰਪਟ ਵੈਲਕਮ ਮਿਲਿਆ ਸੀਗਾ। ਜਿਹੜੇ ਬੱਚੇ ਆ ਉਹ ਅਮਰੀਕਨ ਤੇ ਚਾਈਨੀ ਜਿਹੜੇ ਝੰਡੇ ਆ ਉਹ ਉਦੋਂ ਉਸ ਟਾਈਮ ਦੇ ਉੱਤੇ ਲਹਿਰਾ ਰਹੇ ਸੀਗੇ। ਆਪਣੇ ਆਪ ਨੂੰ ਬਿਜ਼ਨਸਮੈਨ ਤੇ ਡੀਲ ਮੇਕਰ ਜਿਹੜਾ ਉਹ ਕਹਿੰਦੇ ਆ। ਸੋ ਹੁਣ ਦੇਖਦੇ ਆ ਵੀ ਇਹ ਜਿਹੜੇ ਚਾਈਨਾ ਦੇ ਨਾਲ ਕੋਈ ਡੀਲ ਇਸ ਟਾਈਮ ਬਣਦੀ ਆ ਜਾਂ ਨਹੀਂ। ਚਾਈਨਾ ਦੀ ਧੌਣ ਦੇ ਉੱਤੇ ਗੋਡਾ ਅਮਰੀਕਾ ਨੇ ਈਰਾਨ ਦੇ ਥਰੂ ਵੀ ਜਿਹੜਾ ਉਹ ਰੱਖਿਆ ਹੋਇਆ ਆ। ਈਰਾਨ ਤੋਂ ਜਿਹੜਾ ਤੇਲ ਆਉਣ ਜਾਣ ਦਾ ਜਿਹੜਾ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਵੀ ਸਾਧਨ ਸੀਗਾ। ਈਰਾਨ ਇੱਕ ਉਹਨਾਂ ਦਾ ਧੁਰਾ ਸੀਗਾ ਚੀਨ ਦੇ ਲਈ, ਜਿੱਥੋਂ ਕਿ ਉਹਨਾਂ ਦੀ એનર્ਜੀ ਦੀ ਜਿਹੜੀ ਲੋੜਾਂ ਆ ਉਹ ਪੂਰੀਆਂ ਕੀਤੀਆਂ ਜਾਂਦੀਆਂ ਸੀ। ਜਦ ਵੈਨੇਜ਼ੁਏਲਾ ਦੇ ਉੱਤੇ ਅਮਰੀਕਾ ਨੇ ਹਮਲਾ ਇੱਕ ਹਿਸਾਬ ਦੇ ਨਾਲ ਕੀਤਾ ਸੀ, ਉਹਨਾਂ ਦਾ ਰਾਸ਼ਟਰਪਤੀ ਚੱਕ ਲਿਆਂਦਾ ਸੀਗਾ ਮਡੂਰੋ। ਉਸ ਟਾਈਮ ਦੇ ਉੱਤੇ ਇਹ ਉਦੋਂ ਆਪਾਂ ਵੀ ਇਹ ਆਖਿਆ ਸੀਗਾ ਵੀ ਅਗਲੀ ਵਾਰੀ ਜਿਹੜੀ ਈਰਾਨ ਦੀ ਇਸ ਲਈ ਹੋ ਸਕਦੀ ਆ ਵੀ ਕਿਉਂਕਿ ਆਪਾਂ ਨੂੰ ਜਿਹੜਾ ਨਾ ਦਿਖਣ ਵਾਲਾ ਜਿਹੜਾ ਹਮਲਾਵਰ ਆ ਜਾਂ ਨਾ ਦਿਖਣ ਵਾਲਾ ਜਿਹੜਾ ਐਨਮੀ ਆ ਉਹ ਚਾਈਨਾ ਆ। ਸੋ ਚਾਈਨਾ ਦੇ ਨਾਲ ਇਹ ਜਿਹੜੀ ਸ਼ੀਤ ਜੰਗ ਦੇ ਤਹਿਤ ਈਰਾਨ ਦੀ ਜਿਹੜੀ ਉਹ ਅਗਲੀ ਵਾਰੀ ਹੀ ਆਈ ਸੀਗੀ। ਸੋ ਹੁਣ ਇਹ ਦੇਖਦੇ ਆ ਵੀ ਟਰੰਪ ਹੁਣੀ ਚਾਈਨਾ ਦੇ ਨਾਲ ਜਾ ਕੇ ਉੱਥੇ ਸ਼ੀ ਜਿਨਪਿੰਗ ਦੇ ਨਾਲ ਕੀ ਗੱਲਬਾਤ ਕਰਨਗੇ। ਪਰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਹ ਹੋ ਚੁੱਕੀ ਆ ਵੀ ਅੱਜ ਰਾਸ਼ਟਰਪਤੀ ਟਰੰਪ ਕੁਛ ਕਹਿ ਦੇਣ, ਉਹਦੀ ਗੱਲ ਦੇ ਉੱਤੇ ਹੁਣ ਪਤਾ ਨਹੀਂ ਗਲੋਬਲ ਲੀਡਰਸ ਨੂੰ ਕਿੰਨਾ ਕੁ ਜਿਹੜਾ ਉਹ ਭਰੋਸਾ ਆ। ਆਮ ਲੋਕਾਂ ਦੇ ਵਿੱਚ ਵੀ ਉਹਨਾਂ ਦੀਆਂ ਗੱਲਾਂ ਦੇ ਉੱਤੇ ਭਰੋਸਾ ਜਿਹੜਾ ਪਹਿਲਾਂ ਦੇ ਨਾਲੋਂ ਘਟਿਆ ਆ, ਕਿਉਂਕਿ ਕਦੀ ਕੁਛ ਕਹਿ ਦਿੰਦੇ ਆ, ਕਦੀ ਕੁਛ ਕਹਿ ਦਿੰਦੇ ਆ। ਸੋ ਹੁਣ ਸ਼ੀ ਜਿਨਪਿੰਗ ਤੇ ਚਾਈਨਾ ਵਾਲੇ ਵੀ ਜਿਹੜੇ ਉਹ ਦੇਖਣਗੇ ਵੀ ਸਮਝੌਤਾ ਅਸਲ 'ਚ ਹੁੰਦਾ ਕੀ ਆ, ਕੀ ਟਵੀਟ ਵਾਲਾ ਸਮਝੌਤਾ ਹੁੰਦਾ ਜਾਂ ਅਸਲ ਦੇ ਵਿੱਚ ਕਿਸੇ ਪਾਸੇ ਜਿਹੜੀ ਉਹ ਸਾਈਨ ਵੀ ਕੀਤੇ ਜਿਹੜੇ ਹੋ ਜਾਂਦੇ ਆ। ਸੋ 2017 ਤੋਂ ਲੈ ਕੇ ਹੁਣ ਤੱਕ ਚਾਈਨਾ ਨੇ ਆਪਣੇ ਆਪ ਨੂੰ ਇੱਕ ਤਾਕਤਵਰ ਹੋਰ ਮੁਲਕ ਬਣਾਉਣ ਦੀਆਂ ਕਾਸੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕੀਤੀਆਂ ਹੋਈਆਂ ਆ। ਆਪਾਂ ਦੇਖਿਆ ਪਿਛਲੇ 2 ਸਾਲਾਂ 'ਚ ਹਰਜੋਤ ਸਿੰਘ ਜੀ ਯੂਰਪੀਅਨ ਯੂਨੀਅਨ ਵਾਲੇ ਕਿੱਦਾਂ ਚੀਨ ਦੇ ਨਾਲ ਜਿਹੜੇ ਸਮਝੌਤੇ ਕਰ ਰਹੇ ਆ। ਇੱਥੋਂ ਤੱਕ ਕਿ ਏਸ਼ੀਆ ਦੇ ਵਿੱਚ ਕਹਿਣ ਨੂੰ ਉਹਨਾਂ ਦਾ ਕੱਟੜ ਵਿਰੋਧੀ ਭਾਰਤ ਉਹ ਵੀ ਉਹਨਾਂ ਦੇ ਪੈਰਾਂ 'ਚ ਆ ਕੇ ਬੈਠਾ ਆ। ਆਪਣਾ ਗਵਾਂਢੀ ਮੁਲਕ ਜਿਹੜਾ ਕੈਨੇਡਾ ਆ ਉਹ ਵੀ ਉੱਥੇ ਜਾ ਕੇ ਡੀਲ ਕਰਕੇ ਆਇਆ ਆ। ਯੂਕੇ ਵਾਲਾ ਜਿਹੜੇ ਨਾਟੋ ਵਾਲੇ ਮੁਲਕ ਆ ਉਹ ਵੀ ਚਾਈਨਾ ਦੇ ਨਾਲ ਜਿਹੜੇ ਉਹ ਡੀਲ ਕਰਕੇ ਆਏ ਆ। ਇਸ ਸੰਦਰਭ ਦੇ ਵਿੱਚ ਜਦੋਂ ਸਾਰੀ ਦੁਨੀਆ ਚਾਈਨਾ ਦੇ ਨਾਲ ਉਲਝ ਰਹੀ ਆ, ਜਿਹੜੇ ਹੁਣ ਇਹ ਦੇਖਣਾ ਹੋਊਗਾ ਵੀ ਰਾਸ਼ਟਰਪਤੀ ਟਰੰਪ ਉਹ ਚਾਈਨਾ ਦੇ ਨਾਲ ਕਿੱਦਾਂ ਜਿਹੜਾ ਉਹ ਨਜਿੱਠ ਕੇ ਉੱਥੇ ਆਉਂਦੇ ਆ। ਹੁਣੇ ਰੀਸੈਂਟਲੀ ਪਿਛਲੇ ਵੀਕਐਂਡ ਦੇ ਉੱਤੇ ਇਹ ਰਿਪੋਰਟਸ ਸਾਹਮਣੇ ਆਈਆਂ ਸੀ। ਇੱਕ ਤਾਂ ਇਹ ਆ ਵੀ ਪਾਕਿਸਤਾਨ ਨੂੰ ਚੀਨ ਨੇ ਆਪਣੇ ਜਿਹੜੇ 5th ਜਨਰੇਸ਼ਨ ਦੇ ਜਿਹੜੇ ਲੜਾਕੂ ਜਹਾਜ਼ ਆ ਉਹ ਵੀ ਉਹਨਾਂ ਨੂੰ ਦੇਣੇ ਆ। ਇੱਧਰ ਇਹ ਅਮਰੀਕਾ ਵਾਲਿਆਂ ਦੇ ਵੀ ਕਲੋਜ਼ ਹੋਏ ਬੈਠੇ ਆ। ਉਹਦੇ ਕਹਿਣ ਦੇ ਉੱਤੇ ਰਾਸ਼ਟਰਪਤੀ ਪ੍ਰੋਜੈਕਟ ਫਰੀडम ਜਿਹੜਾ ਉਹ ਬੰਦ ਕਰ ਦਿੰਦੇ ਆ। ਸੋ ਇਹ ਵੀ ਇੱਕ ਐਂਗਲ ਜਿਹੜਾ ਉਹ ਦੇਖਣ ਵਾਲਾ ਹੋਊਗਾ ਵੀ ਪਾਕਿਸਤਾਨ ਨੂੰ ਲੈ ਕੇ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਕੀ ਨਾਲ ਅੰਦਰ ਖਾਤੇ ਜਿਹੜਾ ਉਹ ਚੱਲਦਾ ਹੈਗਾ ਆ। ਸੋ ਇਹ ਵੀ ਜਿਹੜੇ ਰਾਸ਼ਟਰਪਤੀ ਟਰੰਪ ਉਹ ਭਾਪਣ ਦੀ ਕੋਸ਼ਿਸ਼ ਕਰਨਗੇ ਇਸ ਤਰੀਕੇ ਦੇ ਨਾਲ ਵੀ ਇੰਡੀਆ ਵਾਲੇ ਕਿੱਥੇ ਜਿਹੜੇ ਉਹ ਖੜੇ ਹੈਗੇ, ਕਿਉਂਕਿ ਬਾਂਹ ਇੰਡੀਆ ਦੀ ਇਹਨਾਂ ਨੇ ਚੰਗੀ ਮਰੋੜੀ ਹੋਈ ਆ। ਰਸ਼ੀਆ ਦੇ ਕੋਲੋਂ ਤੇਲ ਲੈਣਾ ਉਹ ਬੰਦ ਹੋਇਆ। ਈਰਾਨ ਵਾਲਾ ਜਿਹੜਾ ਰੌਲਾ ਰੱਪਾ ਆ ਉਹ ਉਸ ਦੇ ਵਿੱਚ ਉਹਨਾਂ ਦੀ ਆਰਥਿਕਤਾ ਨੂੰ ਖਾਸਾ ਜਿਹੜੀ ਉਹ ਸੱਟ ਵੱਜੀ ਪਈ ਹੈਗੀ ਆ। ਤੇ ਜਿੱਦਾਂ ਹਰਜੋਤ ਜੀ ਨੇ ਪਹਿਲਾਂ ਮੈਂਸ਼ਨ ਕੀਤਾ ਵੀ ਚੀਨ ਜਿਹੜਾ ਆ ਉਹ ਇਹ ਵੀ ਦੇਖ ਰਿਹਾ ਆ ਵੀ ਸਾਡੀ ਜਿਹੜੀ ਮਾਰਕੀਟ ਸੀਗੀ, ਜਿਹੜੀ ਅਮਰੀਕਾ ਸੀ ਜਿੱਥੇ ਸਾਡਾ ਬਹੁਤ ਜ਼ਿਆਦਾ ਸਮਾਨ ਬਣ ਕੇ ਜਿਹੜਾ ਉਹ ਜਾਂਦਾ ਸੀਗਾ,
ਉਹ ਹੁਣ ਕਾਫੀ ਜ਼ਿਆਦਾ ਘਟਿਆ ਆ, ਉਸ ਨੂੰ ਦੁਬਾਰਾ ਕਿੱਦਾਂ ਠੀਕ ਕੀਤਾ ਜਾ ਸਕਦਾ ਆ। ਪਰ ਚੀਨ ਨੇ ਆਪਣੇ ਹੱਥ ਕੰਡੇ ਵੀ ਜਿਹੜੇ ਉਹ ਵਰਤੇ ਆ। ਅਮਰੀਕਨ ਜਿਹੜੇ ਕਿਸਾਨ ਆ, ਉਹਨਾਂ ਦਾ ਜਿਹੜਾ ਪ੍ਰੋਡਕਟ ਆ ਉਸ ਨੂੰ ਨਾ ਖਰੀਦਣਾ ਜਾਂ ਬਹੁਤ ਘੱਟ ਮਾਤਰਾ ਦੇ ਵਿੱਚ ਖਰੀਦਣ ਦੇ ਨਾਲ ਇੱਥੇ ਵੀ ਕਿਸਾਨਾਂ ਨੂੰ ਜਿਹੜੀ ਆ ਉਹਨਾਂ ਨੇ ਮਾਰ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਿਹੜੀ ਉਹ ਹੈਗੀ ਆ। ਸੋ ਹੁਣ ਦੇਖਦੇ ਆ ਵੀ ਇਹਨਾਂ ਦੀ ਆਉਂਦੇ ਦਿਨਾਂ ਦੇ ਵਿੱਚ ਹੋਣ ਵਾਲੀ ਜਿਹੜੀ ਮੁਲਾਕਾਤ ਆ ਉਸ ਦੇ ਵਿੱਚ ਕੀ ਗੱਲਬਾਤ ਜਿਹੜੀ ਉਹ ਬਣਦੀ ਆ। ਚੀਨ ਦੇ ਵਿੱਚ ਹਰਜੋਤ ਸਿੰਘ ਜੀ ਉਹ ਸ਼ਾਸਨ ਤਾਂ ਨਹੀਂ ਬਦਲਿਆ, ਅਮਰੀਕਾ ਦੇ ਵਿੱਚ ਪਰ ਰਾਸ਼ਟਰਪਤੀ ਆ ਉਹ ਬਾਈਡਨ ਤੋਂ ਬਾਅਦ ਦੂਜੀ ਵਾਰੀ ਸੱਤਾ ਦੇ ਵਿੱਚ ਆਏ ਆ ਤੇ ਇੱਥੇ ਕਾਫੀ ਕੁਛ ਜਿਹੜਾ ਉਹ ਚੇਂਜ ਹੋ ਚੁੱਕਾ ਹੈਗਾ। ਜੀ, ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕਰਨ ਵਾਲਾ ਕੋਲ ਥੋਮਸ ਐਲਨ, ਜੋ 31 ਸਾਲਾਂ ਦਾ ਆ, ਜਿਹਦੇ ਕੋਲ ਕਾਫੀ ਗਨਜ਼ ਵੀ ਮਿਲੀਆਂ ਸੀਗੀਆਂ, ਚਾਕੂ ਸੀਗੇ, ਤੇ ਇੱਕ ਸਿਕਿਉਰਿਟੀ ਦਾ ਜਿਹੜਾ ਚੈੱਕ ਪੁਆਇੰਟ ਆ ਉੱਥੋਂ ਭੱਜ ਕੇ ਹੁਣ ਜਿੱਥੇ ਜਿਹੜਾ ਡਿਨਰ ਚੱਲ ਰਿਹਾ ਸੀ ਉੱਥੇ ਐਂਟਰ ਹੋਣ ਦੀ ਕੋਸ਼ਿਸ਼ ਕੀਤੀ। ਸੋ ਉਹਨੂੰ ਚਾਰਜ ਕੀਤਾ ਗਿਆ ਟੂ ਅਸੈਸੀਨੇਟ ਪ੍ਰੈਜ਼ੀਡੈਂਟ ਡੋਨਲਡ ਟਰੰਪ, ਤੇ ਉਹਨਾਂ ਨਾਟ ਗਿਲਟੀ ਪਲੀਆ ਜਿਹੜਾ ਕੀਤਾ ਹੈਗਾ ਆ। ਔਰੇਂਜ ਸ਼ਰਟ ਪਾਈ ਹੋਈ ਸੀ ਤੇ ਟਰੋਜ਼ਰਸ, 31 ਸਾਲਾਂ ਦੇ ਨੇ, ਹੈਂਡਕਫ ਕੀਤਾ ਹੋਇਆ ਸੀ, ਸ਼ੈਕਲਡ ਸੀਗਾ। ਕੋਰਟ ਰੂਮ ਦੇ ਵਿੱਚ ਜਦੋਂ ਉਹਨੂੰ ਵਾਸ਼ਿੰਗਟਨ ਡੀਸੀ ਦੀ ਜਿਹੜੀ ਫੈਡਰਲ ਕੋਰਟ ਆ ਉੱਥੇ ਲਿਜਾਇਆ ਗਿਆ। ਸੋ ਉਹਦੇ ਜਿਹੜੇ ਹੈਂਡਕਫ ਸੀਗੇ ਕਹਿੰਦੇ ਵੀ ਚੇਨ ਅਰਾਊਂਡ ਹਿਸ ਵੇਸਟ ਜਿਹੜੀ ਸੀ ਉਹਦੇ ਨਾਲ ਅਟੈਚ ਕੀਤੇ ਹੋਏ ਸੀਗੇ। ਐਲਨ ਦੇ ਸਬੰਧ ਦੇ ਵਿੱਚ ਜਿਹੜੇ ਫੈਡਰਲ ਪਬਲਿਕ ਡਿਫੈਂਡਰ ਤਜ਼ੀਰਾ ਐਬੇ ਆ, ਉਹਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਕਲਾਇੰਟ ਆ ਉਹ ਨਾਟ ਗਿਲਟੀ ਪਲੀਡਸ ਕਰਦਾ ਹੈਗਾ ਆ 4 ਕਾਊਂਟ ਦੇ ਉੱਤੇ, ਜਿਹਦੇ ਵਿੱਚ ਟਰੰਪ ਉਹਨਾਂ ਦੀ ਅਸੈਸੀਨੇਸ਼ਨ ਵੀ ਹੈਗੀ ਆ ਜੋ ਅਪ੍ਰੈਲ 25 ਨੂੰ ਵਾਸ਼ਿੰਗਟਨ ਹਿਲਟਨ ਹੋਟਲ ਦੇ ਵਿੱਚ ਵਾਪਰੀ ਸੀ। ਅਸਿਸਟੈਂਟ ਯੂਐਸ ਅਟਾਰਨੀ ਚਾਰਲਸ ਜੋਨਸ ਜੋ ਆ, ਉਹਨਾਂ ਨੇ ਕੋਰਟ ਨੂੰ ਐਡਵਾਈਜ਼ ਕੀਤਾ ਵੀ ਅਸੀਂ ਜਿਹੜੇ ਆ ਜਿਹੜੀ ਸਾਡੀ ਡਿਸਕਵਰੀ ਆ ਉਹ ਅਸੀਂ ਪੇਸ਼ ਕਰਨਾ ਸ਼ੁਰੂ ਕਰਾਂਗੇ ਤੇ ਐਂਡ ਆਫ ਦਿਸ ਵੀਕ। ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਐਲਨ ਇੱਕ ਕੈਲੀਫੋਰਨੀਆ ਦਾ ਸਾਬਕਾ ਜਿਹੜਾ ਟੀਚਰ ਸੀ, ਸਾਬਕਾ ਤੇ ਨਹੀਂ ਮੌਜੂਦਾ ਟੀਚਰ ਸੀ, ਇੰਜੀਨੀਅਰ ਸੀ, ਤੇ ਉਹਦੇ ਕੋਲ ਗਨਜ਼ ਸੀਗੀਆਂ, ਕਾਫੀ ਚਾਕੂ ਸੀਗੇ। ਤੇ ਜਦੋਂ ਉਹ ਸਿਕਿਉਰਿਟੀ ਚੈੱਕ ਪੁਆਇੰਟ ਤੋਂ ਨੱਠ ਕੇ ਜਿੱਥੇ ਟਰੰਪ ਹੋਣੀ ਤੇ ਹੋਰ ਵਾਈਟ ਹਾਊਸ ਦੇ ਆਫੀਸ਼ੀਅਲ ਸੀਗੇ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਉਸਨੇ, ਜਦੋਂ ਉਸ ਨੂੰ ਸੀਕ੍ਰੇਟ ਸਰਵਿਸ ਨੇ ਜਿਹੜਾ ਫੜ ਲਿਆ। ਕ੍ਰਿਮੀਨਲ ਕੰਪਲੇਨ ਉਹਦੇ ਅਗੇਂਸਟ ਫਾਈਲ ਕੀਤੀ ਗਈ ਸੀ। ਟਰੰਪ ਤੇ ਹੋਰ ਜਿਹੜੇ ਟੌਪ ਦੇ ਮੈਂਬਰ ਸੀਗੇ ਕੈਬਨਿਟ ਦੇ ਤੇ ਕਾਂਗਰਸ ਦੇ, ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਸੀ ਉੱਥੋਂ ਜਿਸ ਟਾਈਮ ਦੇ ਉੱਤੇ ਜਿਹੜੀ ਘਟਨਾ ਵਾਪਰੀ ਸੀਗੀ। ਸੋ ਉਹਨਾਂ ਕੁਝ ਸੈਲਫੀਆਂ ਵੀ ਲਈਆਂ ਸੀ ਹੋਟਲ ਰੂਮ ਦੇ ਵਿੱਚ ਜਦੋਂ ਉਹ ਅਟੈਕ ਕਰਨ ਜਾ ਰਿਹਾ ਸੀ, ਇਹ ਪ੍ਰੋਸੀਕਿਊਟਰਸ ਨੇ ਕਿਹਾ, ਤੇ ਕਹਿੰਦੇ ਵੀ ਬਲੈਕ ਬਟਨ ਡਾਊਨ ਸ਼ਰਟ ਤੇ ਬਲੈਕ ਪੈਂਟ ਫੋਟੋਆਂ ਆਈਆਂ ਸੀ ਜਿਹੜੀ ਸਾਹਮਣੇ ਪਾਈ ਹੋਈ ਸੀ। ਜੀ ਬਿਲਕੁਲ। ਹੁਣ ਤਾਂ ਕਹਿੰਦਾ ਵੀ ਮੈਂ ਦੋਸ਼ੀ ਨਹੀਂ ਆ, ਚਲੋ ਇਹ ਤਾਂ ਹੁਣ ਅਦਾਲਤ ਨਿਤਾਰਾ ਕਰੂਗੀ ਇਵੈਂਚੁਅਲੀ ਸਾਰੇ ਸਬੂਤਾਂ ਨੂੰ ਜਿਹੜਾ ਉਹ ਦੇਖਦੇ ਹੋਏ। ਪਰ ਰਾਸ਼ਟਰਪਤੀ ਨੂੰ ਮਾਰਨ ਦੀ ਸੋਚਣੀ ਤੇ ਉਸ ਨੂੰ ਉਸ ਪਾਸੇ ਜਿਹੜਾ ਉਹ ਲਾਉਣ ਵਾਲੀ ਗੱਲ ਆ, ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧਣਾ, ਇਹ ਇੱਕ ਬਹੁਤ ਵੱਡਾ ਜਿਹੜਾ ਇਹਨੇ ਕਾਂਡ ਜਿਹੜਾ ਕੀਤਾ ਆ। ਸੋ ਐਲਨ ਦੀ ਲੀਗਲ ਟੀਮ ਜਿਹੜੀ ਉਹ ਕਹਿ ਰਹੀ ਆ ਵੀ ਜਿਹੜਾ ਯੂਐਸ ਦੀ ਅਟਰਨੀ ਆ ਪੀਰੋ, ਉਹਦੀ ਦੋਸਤੀ ਬੜੀ ਆ ਟਰੰਪ ਹੋਣਾ ਦੇ ਨਾਲ, ਤੇ ਉਹ ਆਪ ਉੱਥੇ ਗਾਲਾ ਦੇ ਵਿੱਚ ਵੀ ਜਿਹੜੀ ਉਹ ਸੀਗੀ। ਸੋ ਸ਼ਾਇਦ ਇਹ ਟਰਾਈ ਕਰ ਰਹੇ ਆ ਵੀ ਪ੍ਰੋਸੀਕਿਊਟਰਸ ਨੂੰ ਰਿਕਿਊਜ਼ ਇਸ ਕੇਸ ਦੇ ਵਿੱਚੋਂ ਜਿਹੜਾ ਉਹ ਕਰਵਾਇਆ ਜਿਹੜਾ ਉਹ ਜਾ ਸਕੇ। ਸੋ ਉਹ ਕਹਿੰਦੇ ਵੀ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਟੌਪ ਦੇ ਅਫੀਸ਼ੀਅਲਸ ਆ ਉਹਨਾਂ ਦੀ ਡਾਇਰੈਕਟ ਇਨਵੋਲਵਮੈਂਟ ਹੈਗੀ ਆ ਇਸ ਨੂੰ ਪ੍ਰੋਸੀਕਿਊਟ ਕਰਨ ਦੇ ਲਈ, ਤੇ ਕਹਿੰਦੇ ਵੀ ਉਹਨਾਂ ਨੂੰ ਡਿਸਕੁਆਲੀਫਾਈ ਕਰ ਦੇਣਾ ਚਾਹੀਦਾ ਆ ਇਸ ਕੇਸ ਦੇ ਵਿੱਚੋਂ, ਉਹਨਾਂ ਨੂੰ ਬਾਹਰ ਜਿਹੜਾ ਉਹ ਕਰ ਦੋ। ਕਹਿੰਦੇ ਵੀ ਜਿਹੜਾ ਅਟਾਰਨੀ ਜਨਰਲ ਟੌਡ ਬਲੈਂਚ ਤੇ ਯੂਐਸ ਦੀ ਅਟਾਰਨੀ ਜੀਐਨ ਪੀਰੋ, ਉਹ ਖੁਦ ਉਹ ਇਵੈਂਟ ਅਟੈਂਡ ਕਰ ਰਹੇ ਸੀ ਜਿੱਥੇ ਐਲਨ ਭੱਜ ਕੇ ਸਿਕਿਉਰਿਟੀ ਚੈੱਕ ਪੁਆਇੰਟ ਤੋਂ ਸ਼ਾਟਗਨ ਜਿਹਨੇ ਜਿਹੜੀ ਉਹ ਫਾਇਰ ਕੀਤੀ ਸੀਗੀ। ਸੋ ਨਾਟ ਗਿਲਟੀ ਤਾਂ ਉਹਨੇ ਪਲੀ ਕਰ ਲਿਆ, ਪਰ ਕੀ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰ ਸਕੇਗਾ, ਇਹ ਜਿਹੜੀ ਇੱਕ ਵੱਡੀ ਗੱਲ ਰਹੇਗੀ। ਹਰਜੋਤ ਸਿੰਘ ਜੀ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਐਰੀਜ਼ੋਨਾ ਦੀ ਜਿਹੜੀ ਉਹ ਆਪਾਂ ਖਬਰ ਕਰਦੇ ਹਾਂ, ਸਨੈਪ ਦੇ ਪ੍ਰੋਗਰਾਮ ਦੇ ਵਿੱਚ ਆਈ ਤਬਦੀਲੀ ਦੇ ਨਾਲ ਉੱਥੇ ਕੀ ਇਸ ਟਾਈਮ ਜਿਹੜਾ ਚੱਲ ਰਿਹਾ ਆ, ਸੋ ਉਹਦੇ ਬਾਰੇ ਵੀ ਆਪਾਂ ਜਿਹੜੀ ਉਹ ਚਰਚਾ ਕਰਾਂਗੇ, ਤੇ ਹੋਰ ਵੀ ਬਹੁਤ ਸਾਰੀਆਂ ਅਹਿਮ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਹੈਂਟਾ ਵਾਇਰਸ ਨੂੰ ਲੈ ਕੇ ਵੀ ਜਿਹੜੀ ਸਥਿਤੀ ਆ ਉਹ ਕਿਸ ਪਾਸੇ ਵੱਲ ਨੂੰ ਵੱਧ ਰਹੀ ਆ, ਉਹਦੇ ਬਾਰੇ ਤੁਹਾਨੂੰ ਦੱਸਾਂਗੇ। ਅਮਰੀਕਾ ਦਾ ਇੱਕ ਪੈਸੰਜਰ ਆ, ਉਹਦੇ ਬਾਰੇ ਕੁਝ ਹੋਰ ਪਤਾ ਲੱਗਾ ਆ ਇਸ ਵਾਇਰਸ ਨੂੰ ਲੈ ਕੇ। ਸੋ ਮਿਲਦੇ ਹਾਂ ਆਪਾਂ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਉੱਤੇ ਨਜ਼ਰ ਮਾਰਦੇ ਜਾਈਏ। ਆਪਣੇ ਜਿਹੜੇ ਨਾਲ ਦੇ ਸੂਬੇ ਐਰੀਜ਼ੋਨਾ ਤੋਂ ਇਹ ਜਿਹੜੀ ਨਿਊਜ਼ ਆ ਰਹੀ ਆ ਬਿਗ ਬਿਊਟੀਫੁਲ ਬਿੱਲ ਦੇ ਵਿੱਚ, ਜਿਸ ਦੇ ਵਿੱਚ ਇਹ ਪਿਛਲੇ ਸਾਲ ਜੋ ਸਾਈਨ ਕੀਤਾ ਗਿਆ ਸੀ, ਜਿਹੜਾ ਸਨੈਪ ਪ੍ਰੋਗਰਾਮ ਆ, ਸਪਲੀਮੈਂਟਲ ਨਿਊਟ੍ਰੀਸ਼ਨਲ ਅਸਿਸਟੈਂਸ ਪ੍ਰੋਗਰਾਮ, ਅਗਲੇ ਇੱਕ ਦਹਾਕੇ ਦੇ ਲਈ ਉਸ ਦੇ ਵਿੱਚੋਂ $187 ਬਿਲੀਅਨ ਕੱਟ ਕਰ ਦਿੱਤੇ ਗਏ ਸੀ। ਇਸ ਦੇ ਨਾਲ ਨਾਲ ਉਹਨਾਂ ਨੇ ਵਰਕ ਰਿਕੁਆਇਰਮੈਂਟਸ ਰੱਖ ਦਿੱਤੀਆਂ ਸੀ ਵੀ ਜਿਹੜਾ ਵੀ ਕੋਈ 65 ਸਾਲ ਤੋਂ ਥੱਲੇ ਆ ਤੇ ਉਹਦਾ ਸਰੀਰ ਸਹੀ ਚੱਲਦਾ ਆ, 80 ਘੰਟੇ ਘੱਟੋ ਘੱਟ ਮਹੀਨੇ ਦੇ ਕੰਮ ਕਰੇ ਤਾਂ ਹੀ ਉਸਨੂੰ ਸਨੈਪ ਦਾ ਜਿਹੜਾ ਪ੍ਰੋਗਰਾਮ ਆ ਉਹ ਮਿਲੇਗਾ। ਪਰ ਜੇ ਬੱਚੇ 14 ਸਾਲ ਤੋਂ ਹੇਠਾਂ ਆ ਤਾਂ ਉਹਨਾਂ ਬੱਚਿਆਂ ਨੂੰ ਉਹ ਤਾਂ ਜੀ ਉਹ 14 ਸਾਲ ਤੋਂ ਛੋਟੇ ਬੱਚਿਆਂ ਦੀ ਦੇਖ ਰੇਖ ਕਰ ਰਹੇ ਆ ਤਾਂ ਫਿਰ ਉਹ ਐਲੀਜੀਬਲ ਜਿਹੜੇ ਉਹ ਰਹਿਣਗੇ। ਇਸ ਕਾਨੂੰਨ ਦੇ ਇਫੈਕਟ 'ਚ ਆਉਣ ਤੋਂ ਬਾਅਦ 'ਚ ਹੁਣ ਤੱਕ ਦੱਸਿਆ ਜਾ ਰਿਹਾ 35 ਲੱਖ ਲੋਕ, 3.5 ਮਿਲੀਅਨ ਲੋਕ ਜਿਹੜੇ ਆ ਉਹ ਸਨੈਪ ਦੇ ਰੋਲਸ ਤੋਂ ਬਾਹਰ ਹੋ ਚੁੱਕੇ ਆ। ਐਰੀਜ਼ੋਨਾ ਦੇ ਵਿੱਚ ਕ੍ਰਾਈਸਿਸ ਜਿਹੜਾ ਉਹ ਇਸ ਟਾਈਮ ਵੱਧ ਜਿਹੜਾ ਉਹ ਗਿਆ ਆ। ਕਹਿੰਦੇ ਵੀ 50% ਜਿਹੜੀ ਸਨੈਪ ਦੀ ਐਨਰੋਲਮੈਂਟ ਆ ਉਸ ਦੇ ਵਿੱਚ ਫਾਲ ਹੋ ਗਿਆ ਆ ਪਿਛਲੇ ਸਾਲ ਦੇ ਜਿਹੜੇ ਉਹ ਮੁਕਾਬਲੇ। ਜਿਹੜੇ ਲੋਕ ਸਨੈਪ ਦੇ ਉੱਤੇ ਡਿਪੈਂਡੈਂਟ ਸੀਗੇ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਦੇ ਉੱਤੇ, ਉਹਨਾਂ ਦੇ ਵਿੱਚੋਂ ਅੱਧੇ ਲੋਕ ਉਹਨਾਂ ਨੂੰ ਹੁਣ ਇਹ ਕਿਉਂਕਿ ਇਹ ਜਿਹੜੀਆਂ ਵਰਕ ਰਿਕੁਆਇਰਮੈਂਟ ਤੇ ਉਹ ਸਾਰੀਆਂ ਚੇਂਜਸ ਦੇ ਨਾਲ ਤੇ ਜਿਹੜੇ ਕੱਟ ਲਾਏ ਗਏ ਆ ਉਹਦੇ ਕਰਕੇ ਉਸ ਤੋਂ ਬਾਹਰ ਹੋ ਚੁੱਕੇ ਆ। ਇੰਪੈਕਟ ਕਹਿੰਦੇ ਵੀ ਇਹ ਨਜ਼ਰ ਆ ਰਿਹਾ ਵੀ ਕਹਿੰਦੇ ਘੱਟੋ ਘੱਟ 2 ਲੱਖ ਨਿਆਣੇ ਕੱਲੇ ਐਰੀਜ਼ੋਨਾ ਦੇ ਵਿੱਚ ਉਹ ਬੈਨੀਫਿਟਸ ਤੋਂ ਵਾਂਝੇ ਜਿਹੜੇ ਉਹ ਹੋਣ ਜਾ ਰਹੇ ਹੈਗੇ ਆ। ਬਿਊਰੋਕ੍ਰੈਟਿਕ ਹਰਡਲ ਕਹਿੰਦੇ ਵੀ ਇਸ ਟਾਈਮ ਇੰਨੀਆਂ ਜਿਹੜੀਆਂ ਉਹ ਜ਼ਿਆਦਾ ਆ। ਡਾਕੂਮੈਂਟੇਸ਼ਨ ਦੀਆਂ ਰਿਕੁਆਇਰਮੈਂਟਸ ਉਹ ਹੁਣ ਸਖਤ ਹੋ ਚੁੱਕੀਆਂ ਆ। ਪਹਿਲੋਂ ਕਹਿੰਦੇ ਵੀ ਰਿਟਨ ਪ੍ਰੂਫ ਜਿਹੜੇ ਕਹਿੰਦੇ ਵੀ ਜਿਹੜੇ ਸਮਾਲ ਜ਼ੈਲ ਟ੍ਰਾਂਸਫਰ ਦਾ, ਬਰਥਡੇ ਗਿਫਟ ਦਾ, ਜਿਹੜੇ ਕਿ ਰਿਕਰਿੰਗ ਇਨਕਮ ਨਹੀਂ ਆ, ਉਹਨਾਂ ਦੀਆਂ ਵੀ ਪ੍ਰੂਫਸ ਜਿਹੜੇ ਉਹ ਮੰਗੇ ਜਾ ਰਹੇ ਆ। ਉਧਰ ਸਟਾਫ ਦੇ ਵਿੱਚ ਕੱਟ ਹੋਣ ਕਰਕੇ ਲੋਕਾਂ ਦੇ ਲਈ ਵੇਟ ਟਾਈਮ ਤੇ ਇਸ ਸਿਚੁਏਸ਼ਨ ਨੂੰ, ਗੁੰਝਲਦਾਰ ਮਸਲੇ ਨੂੰ ਸੁਲਝਾਉਣਾ ਹੋਰ ਵੀ ਜ਼ਿਆਦਾ ਔਖਾ ਜਿਹੜਾ ਉਹ ਹੋ ਗਿਆ ਆ। ਕਹਿੰਦੇ ਵੀ ਲੋਕਾਂ ਨੂੰ 4-4 ਘੰਟੇ ਸਰਕਾਰੀ ਦਫ਼ਤਰਾਂ ਦੇ ਵਿੱਚ ਵੇਟ ਜਿਹੜੀ ਉਹ ਕਰਨੀ ਪੈ ਰਹੀ ਆ ਤੇ ਉਸ ਤੋਂ ਬਾਅਦ ਚ ਵੀ ਕੋਈ ਜਿਹੜਾ ਉਹ ਨਤਾਰਾ ਨਜ਼ਰ
ਨਹੀਂ ਜਿਹੜਾ ਉਹ ਆ ਰਿਹਾ। ਫੂਡ ਬੈਂਕ ਵਾਲੇ ਜਿਹੜੇ ਆ ਉਹ ਕਹਿ ਰਹੇ ਆ ਵੀ ਸਾਡੇ ਵੀ ਹੱਥ ਹੁਣ ਖੜਦੇ ਜਾਂਦੇ, ਜਿਹੜੀਆਂ ਲੋਕਲ ਚੈਰਿਟੀਜ਼ ਆ ਉਹ ਕਹਿੰਦੇ ਵੀ ਡਿਮਾਂਡ ਇੰਨੀ ਕੁ ਜ਼ਿਆਦਾ ਜਿਹੜੀ ਉਹ ਵੱਧ ਚੁੱਕੀ ਆ ਕਿ ਇੱਕ ਜਿਹੜਾ ਸੇਂਟ ਮੈਰੀਜ਼ ਫੂਡ ਬੈਂਕ ਆ ਫੀਨਿਕਸ ਦੇ ਵਿੱਚ, ਉਹ ਕਹਿ ਰਿਹਾ ਵੀ ਅਸੀਂ 1000 ਕਾਰ ਰੋਜ਼ਾਨਾ ਦੀ ਸਰਵ ਜਿਹੜੀ ਉਹ ਕਰ ਰਹੇ ਆ। ਸੋ 1000 ਪਰਿਵਾਰਾਂ ਨੂੰ ਉਹ ਜਿਹੜਾ ਉਹ ਰਾਸ਼ਨ ਦੇ ਰਹੇ ਆ ਇਸ ਫੂਡ ਬੈਂਕ ਦੇ ਜਿਹੜੇ ਉਹ ਜ਼ਰੀਏ। ਸੋ ਕਹਿੰਦੇ ਵੀ ਜੇ ਫੈਡਰਲ ਫਾਈਨਸ ਤੋਂ ਤੁਸੀਂ ਬਚਣਾ ਆ ਤੇ ਐਰੀਜ਼ੋਨਾ ਵਾਲੇ ਜਿਹੜੀਆਂ ਐਪਲੀਕੇਸ਼ਨਸ ਆ ਉਹਨਾਂ ਦੀ ਵੈਟਿੰਗ ਕਾਫੀ ਸਖਤੀ ਦੇ ਨਾਲ ਜਿਹੜੇ ਉਹ ਕਰ ਰਹੇ ਆ, ਤੇ ਤਾਂ ਜੋ ਕਹਿੰਦੇ ਵੀ ਜਿਹੜੇ ਪੇਮੈਂਟ ਐਰਰ ਰੇਟ ਆ ਉਹ ਘੱਟ ਜਿਹੜਾ ਹੋ ਜਾਵੇ। ਸੋ ਕਹਿੰਦੇ ਵੀ ਇਹਦੇ ਨਾਲ ਜਿਹੜੇ ਕੁਝ ਐਲੀਜੀਬਲ ਪਰਿਵਾਰ ਆ ਉਹ ਵੀ ਸਿਸਟਮ ਦੇ ਵਿੱਚ ਪੇਪਰ ਵਰਕ ਐਰਰ ਦੇ ਕਰਕੇ ਜਿਹੜੇ ਉਹ ਬਾਹਰ ਹੁੰਦੇ ਜਿਹੜੇ ਉਹ ਜਾ ਰਹੇ ਆ। ਸੋ ਗੈਪ ਕਹਿੰਦੇ ਵੀ ਬਹੁਤ ਜ਼ਿਆਦਾ ਇਸ ਟਾਈਮ ਉੱਥੇ ਵੱਧ ਰਿਹਾ ਆ, ਖਾਸ ਕਰਕੇ ਵੈਲਥ ਇਨਇਕੁਐਲਿਟੀ ਨੂੰ ਜਿਹੜਾ ਉਹ ਲੈ ਕੇ। ਸੋ ਐਰੀਜ਼ੋਨਾ ਦੇ ਵਿੱਚ ਇਸ ਟਾਈਮ ਸਿਚੁਏਸ਼ਨ ਖਾਸੀ ਜਿਹੜੀ ਉਹ ਮਾੜੀ ਬਣੀ ਪਈ ਆ। ਲੋਕ ਕਈ ਘੰਟੇ ਪਹਿਲਾਂ ਜਿਹੜਾ ਉਹ ਜਾ ਕੇ ਬਿਲਡਿੰਗਾਂ ਖੁੱਲਣ ਹੋਣ ਤੋਂ ਜਾਣ ਤੋਂ ਪਹਿਲਾਂ ਜਿਹੜਾ ਉਹ ਜਾ ਕੇ ਫੂਡ ਬੈਂਕਾਂ ਦੇ ਬਾਹਰ ਤੇ ਹੋਰ ਥਾਵਾਂ ਦੇ ਉੱਤੇ ਦਫ਼ਤਰਾਂ ਦੇ ਬਾਹਰ ਜਿਹੜੇ ਉਹ ਲੱਗੇ ਹੋਏ ਆ ਵੀ ਉਹਨਾਂ ਨੂੰ ਕੋਈ ਸਾਧਨ ਜਿਹੜਾ ਮਿਲ ਸਕੇ। ਪਰ ਇਸ ਬਿੱਲ ਤੋਂ ਬਾਅਦ ਚ ਐਰੀਜ਼ੋਨਾ ਚ 50% ਲੋਕ ਸਨੈਪ ਤੋਂ ਬਾਹਰ ਹੋਣ ਕਰਕੇ ਉਹਨਾਂ ਨੂੰ ਇਸ ਟਾਈਮ ਇੱਕ ਕਾਫੀ ਵੱਡੇ ਪ੍ਰੈਸ਼ਰ ਚੋਂ ਲੰਘਣਾ ਪੈ ਰਿਹਾ ਹੈ। ਅਗਲੀ ਖਬਰ ਜਿਹੜੀ ਆ ਉਹ ਹੈਲਥ ਦੇ ਨਾਲ ਰਿਲੇਟਡ ਹੈਗੀ ਆ। 18 ਦੇ ਕਰੀਬ ਜਿਹੜੇ ਅਮਰੀਕਨਸ ਆ ਉਹ ਐਮਬੀ ਹੌਂਡੀਅਸ ਕਰੂਜ਼ ਸ਼ਿਪ ਜਿਹੜਾ ਉਹ ਤੋਂ ਅਮਰੀਕਾ ਪਹੁੰਚ ਚੁੱਕੇ ਆ, ਜਿਨ੍ਹਾਂ ਦੇ ਕੋਲ ਹੰਟਾ ਵਾਇਰਸ ਸੀਗੀ। ਤੇ ਇੱਕ ਸੈਕਿੰਡ ਅਮਰੀਕਨ ਇੱਕ ਰੈਪਟੀਏਸ਼ਨ ਫਲਾਈਟ ਸੀਗੀ, ਉੱਥੋਂ ਉਹਦੇ ਕੋਲ ਸਿੰਪਟਮਸ ਜਿਹੜੇ ਪਾਏ ਗਏ ਹੈਗੇ। ਨਬਰਾਸਕਾ ਦੇ ਗਵਰਨਰ ਜਿਮ ਪਿਲਨ ਉਹਨਾਂ ਨੇ ਇਹ ਕਿਹਾ ਵੀ ਸਾਡੇ ਕੋਲ ਸਟਰੋਂਗ ਪਲਾਨ ਹੈਗੀ ਆ, ਕਿਸੇ ਨੂੰ ਜ਼ਿਆਦਾ ਖਤਰਾ ਨਹੀਂ ਹੈ ਹੰਟਾ ਵਾਇਰਸ। ਇੱਧਰੋਂ ਸੈਂਟਾ ਕਲਾਰਾ 'ਚ ਵੀ ਪਤਾ ਚੱਲ ਰਿਹਾ ਵੀ ਕਾਈਜ਼ਰ ਹਸਪੀਟਲ 'ਚ 18 ਦੇ ਕਰੀਬ ਹੈਂਟਾ ਵਾਇਰਸ ਦੇ ਪੇਸ਼ੈਂਟਸ ਹੈਗੇ ਆ। 90 ਪੈਸੇਂਜਰ ਸੀਗੇ ਇਸ ਐਮਬੀ ਜਿਹੜਾ ਹੌਂਡੀਅਸ ਸ਼ਿਪ ਸੀਗਾ, ਜਿਹੜਾ ਸਪੇਨ ਦੇ ਕੈਨਰੀ ਆਈਲੈਂਡ ਤੋਂ ਉੱਥੋਂ ਆਇਆ ਹੈਗਾ। ਸੋ ਹੰਟਾ ਵਾਇਰਸ ਦਾ ਵੀ ਜਿਹੜਾ ਇਸ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਡਰ ਵਾਲਾ ਮਾਹੌਲ ਉਹਦੇ ਨਾਲ ਬਣਿਆ ਹੋਇਆ ਹੈਗਾ ਆ। ਕਾਫੀ ਜਿਹੜੇ ਪੇਸ਼ੈਂਟਸ ਆ ਉਹਨਾਂ ਦੀ ਗਿਣਤੀ ਵੀ ਜਿਹੜੀ ਆ ਵੱਧ ਰਹੀ ਹੈਗੀ ਆ। WHO ਦੇ ਜਿਹੜੇ ਐਪੀਡੈਮੀਓਲੋਜਿਸਟ ਆ ਉਹਨਾਂ ਨੇ ਇਹ ਕਿਹਾ ਵੀ ਹੋਰ ਕੇਸ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ। ਡਾਕਟਰ ਓਲੀਵਰ ਪੋਲੇਨ ਜੋ ਪਬਲਿਕ ਹੈਲਥ ਫਿਜ਼ੀਸ਼ੀਅਨ ਆ ਤੇ ਐਪੀਡੈਮੀਓਲੋਜਿਸਟ ਹੈਗੇ ਆ WHO ਦੇ ਉੱਤੇ, ਉਹਨਾਂ ਨੇ ਕਿਹਾ ਵੀ ਪੋਸੀਬਲ ਫਰਦਰ ਨਿਊ ਕੇਸਿਸ ਵਿਲ ਅਮਰਜ ਇਨ ਕਮਿੰਗ ਵੀਕਸ। ਸੋ ਹਜੇ ਇਹਦਾ ਕੀ ਇਲਾਜ ਆ, ਕਿੱਦਾਂ ਆ ਵੀ ਇੱਕ ਦੂਜੇ ਤੱਕ ਜਾ ਸਕਦਾ ਆ। ਕਹਿ ਤਾਂ ਰਹੇ ਆ ਵੀ ਜਿਹੜਾ ਰਿਸਕ ਆ ਬਹੁਤ ਲੋ ਹੈਗਾ ਆ, ਪਰ ਹੁਣ ਕੇਸਾਂ ਦੀ ਗਿਣਤੀ ਤਾਂ ਜ਼ਰੂਰ ਵਧੀ ਹੈਗੀ ਆ ਜੀ। ਹਰਜੋਤ ਸਿੰਘ ਜੀ ਕਰੈਕਸ਼ਨ ਕਰਦੇ ਜਾਈਏ, ਜਿਹੜੇ 18 ਲੋਕ ਸਿੱਖ ਹੋਏ ਆ ਇਹ ਲਿਊਨਜੇਲਾ ਕਰਕੇ ਆਊਟਬ੍ਰੇਕ ਆ ਜਿਹੜੇ ਕਾਈਜ਼ਰ ਦੇ ਵਿੱਚ ਸੈਂਟਾ ਕਲਾਰਾ 'ਚ, ਉਹ ਇਸ ਕਿਸੇ ਹੋਰ ਚੀਜ਼ ਦੇ ਨਾਲ ਉਹ ਸੈਪਰੇਟ ਜਿਹੜੇ ਉਹ ਪੀੜਤ ਜਿਹੜੇ ਉਹ ਹੋਏ ਨੇ। ਪਰ ਇੱਕ ਜਿਹੜਾ ਅਮਰੀਕਨ ਆ ਉਹ ਹੈਂਟਾ ਵਾਇਰਸ ਨੂੰ ਪੋਜ਼ਿਟਿਵ ਟੈਸਟ ਕੀਤਾ ਹੈ ਇਵੈਕੂਏਸ਼ਨ ਕਰਨ ਤੋਂ ਬਾਅਦ 'ਚ। ਅੱਜ ਜਦ ਸਪੇਨ ਦੇ ਕੈਨਰੀ ਆਈਲੈਂਡਸ ਦੇ ਵਿੱਚ ਉੱਥੇ ਪਹੁੰਚੀ ਆ ਸ਼ਿਪ, ਤੇ ਸਾਰੇ ਮੁਲਕ ਜਿੱਦਾਂ ਤੁਸੀਂ ਦੱਸਿਆ ਵੀ ਰੀਪ੍ਰੀਏਟ ਕਰਕੇ ਬੇਸਿਕਲੀ ਇੱਧਰੋਂ ਜਹਾਜ਼ ਘੱਲ ਕੇ ਆਪਣੇ ਮੁਲਕਾਂ ਦੇ ਲੋਕਾਂ ਨੂੰ ਜਿਹੜਾ ਉਹ ਵਾਪਸ ਲਿਆਂਦਾ ਜਾ ਰਿਹਾ। ਕਹਿੰਦੇ ਵੀ ਦੁਨੀਆ ਭਰ ਦੇ ਜਿਹੜੇ ਮੁਲਕ ਆ ਉਹ ਇਸ ਟਾਈਮ ਇਸੇ ਹੀ ਦੌੜ ਦੇ ਵਿੱਚ ਲੱਗੇ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ ਫੁੱਲ ਬਾਡੀ ਕੁਆਰੰਟੀਨ ਸੂਟਸ ਦੇ ਵਿੱਚ, ਪ੍ਰੋਟੈਕਟਿਵ ਗੇਅਰ ਦੇ ਵਿੱਚ, ਬਰੀਥਿੰਗ ਮਾਸਕ ਦੇ ਵਿੱਚ ਜਿਹੜੇ ਟਰੈਵਲਰਸ ਆ ਉਹਨਾਂ ਨੂੰ ਉੱਥੋਂ ਜਿਹੜਾ ਆ ਉਹ ਕੱਢਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਹਿਊਮਨ ਟੂ ਹਿਊਮਨ ਜਿਹੜੀ ਇਸ ਦੀ ਟਰਾਂਸਮਿਸ਼ਨ ਦੇ ਚਾਂਸਿਸ ਘੱਟ ਆ, ਪਰ ਜ਼ੀਰੋ ਵੀ ਨਹੀਂ ਹੈਗੇ। ਨਵੇਂ ਕੇਸ ਜਿੱਦਾਂ ਤੁਸੀਂ ਦੱਸਿਆ ਵੀ US ਦੇ ਨਾਲ ਫਰਾਂਸ ਦੇ ਵਿੱਚ ਵੀ ਜਿਹੜੇ ਹਰਜੋਤ ਸਿੰਘ ਜੀ ਸਾਹਮਣੇ ਆਏ ਆ। ਸਭ ਨੂੰ ਹੀ ਪਤਾ ਆ ਹਰਜੋਤ ਸਿੰਘ ਜੀ ਜਿਹੜਾ ਕੋਵਿਡ ਆ, ਕਰੋਨਾ ਵਾਇਰਸ ਆ, ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਸੀਗਾ। ਸੋ ਇਸ ਟਾਈਮ ਸਾਰੇ ਹੀ ਮੁਲਕ ਬੜੇ ਧਿਆਨ ਦੇ ਨਾਲ ਤੇ ਇਸ ਖਬਰ ਨੂੰ ਜਿਹੜਾ ਉਹ ਦੇਖ ਰਹੇ ਆ। ਇਬੋਲਾ ਵਾਇਰਸ ਜਦੋਂ ਆਇਆ ਸੀ ਉਦੋਂ ਵੀ ਇਦਾਂ ਹੀ ਹਰਜੋਤ ਸਿੰਘ ਜੀ ਵਾਲ ਟੂ ਵਾਲ ਆਪਾਂ ਨੂੰ ਇਸ ਦੀ ਜਿਹੜੀ ਕਵਰੇਜ ਆ ਉਹ ਦੇਖਣ ਨੂੰ ਮਿਲੀ, ਤੇ ਕੋਵਿਡ ਦੇ ਵਿੱਚੋਂ ਤਾਂ ਸਾਰੇ ਜਾਣੇ ਲੰਘ ਕੇ ਹੀ ਜਿਹੜੇ ਆਏ ਆ। ਸੋ ਇਹ ਸਾਰੀ ਚੀਜ਼ ਆ। ਕਹਿੰਦੇ ਵੀ ਇੱਕ ਜਿਹੜਾ ਪੈਸੇਂਜਰ ਜਿਹੜਾ ਪੋਜ਼ਿਟਿਵ ਟੈਸਟ ਕੀਤਾ ਗਿਆ ਆ, 17 ਪੈਸੇਂਜਰ ਜਿਹੜੇ ਇਵੈਕੂਏਟ ਕੀਤੇ ਗਏ ਜਿਹੜੇ US ਦੇ ਆ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਪੋਜ਼ਿਟਿਵ ਜਿਹੜਾ ਹੋਇਆ ਆ ਉਹ ਕਹਿੰਦੇ ਵੀ ਅਜੇ ਸਿੰਪਟਮ ਕੋਈ ਨਹੀਂ ਸ਼ੋ ਕਰ ਰਿਹਾ। ਇੱਕ ਦੇ ਜਿਹੜੇ ਮਾਈਲਡ ਸਿੰਪਟਮਸ ਆ, ਤੇ ਕਹਿੰਦੇ ਵੀ ਜਿਹੜੀ ਫਲਾਈਟ ਆ ਉਹ ਮੰਡੇ ਮਾਰਨਿੰਗ ਅਰਲੀ ਆਵਰਸ ਦੇ ਵਿੱਚ ਲੈਂਡ ਹੋਈ, ਤੇ ਜਿਹੜੇ ਪੈਸੇਂਜਰਸ ਆ
ਉਹਨਾਂ ਨੂੰ ਸਪੈਸ਼ਲ ਬੱਸਾਂ ਦੇ ਵਿੱਚ ਬਿਠਾ ਕੇ 에ਅਰਪੋਰਟ ਤੋਂ ਲਿਜਾਇਆ ਜਿਹੜਾ ਗਿਆ ਆ, ਤੇ ਯੂਨੀਵਰਸਿਟੀ ਆਫ ਨਬਰਾਸਕਾ ਦੇ ਮੈਡੀਕਲ ਸੈਂਟਰ ਦੇ ਵਿੱਚ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਉੱਥੇ ਲਿਜਾਇਆ ਜਾਊਗਾ। ਇਹ ਫੈਡਰਲੀ ਫੰਡਡ ਕੁਆਰੰਟੀਨ ਫੈਸਿਲਿਟੀ ਆ, ਤੇ ਜੇ ਕੋਈ ਕਿਸੇ ਦੇ ਸਿੰਪਟਮ ਹੈਗੇ ਆ ਜਾਂ ਏਸਿਮਟੋਮੈਟਿਕ ਹੈਗਾ ਆ, ਤੇ ਉਹਦੇ ਰਿਸਕ ਲੈਵਲ ਤੇ ਸਪਰੈਡ ਹੋਣ ਦੇ ਜਿਹੜੇ ਵਾਇਰਸ ਦੇ ਖਤਰੇ ਨੂੰ ਮੱਦੇਨਜ਼ਰ ਜਿਹੜਾ ਉਹ ਰੱਖ ਕੇ ਅਗਲੀ ਜਿਹੜੀ ਕਾਰਵਾਈ ਆ ਉਹ ਕੀਤੀ ਜਿਹੜੀ ਉਹ ਜਾਊਗੀ। ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਦੇ ਵਿੱਚ ਕਹਿੰਦੇ ਇੱਕ ਸਪੈਸ਼ਲ ਯੂਨਿਟ ਹੈਗਾ ਆ, ਜੋ ਕਿ ਹਾਈਲੀ ਇਨਫੈਕਸ਼ੀਅਸ ਡਿਜ਼ੀਜ਼ਸ ਨੂੰ ਟਰੀਟ ਕਰਨ ਦੇ ਲਈ ਉਹਨਾਂ ਨੇ ਬਣਾਇਆ ਸੀਗਾ। ਪੈਂਡੈਮਿਕ ਦੇ ਵਿੱਚ ਕੋਵਿਡ-19 ਦੇ ਦੌਰਾਨ ਉੱਥੇ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਉਦੋਂ ਰੱਖਿਆ ਗਿਆ ਸੀ, ਤੇ ਜਿਹੜੇ ਇਬੋਲਾ ਦੇ ਪੇਸ਼ੈਂਟ ਸੀਗੇ ਉਦੋਂ ਵੀ ਉਹਨਾਂ ਨੂੰ ਉੱਥੇ ਉਸ ਯੂਨਿਟ ਦੇ ਵਿੱਚ ਸਪੈਸ਼ਲ ਟ੍ਰੀਟਮੈਂਟ ਜਿਹੜੀ ਆ ਉਹ ਦਿੱਤੀ ਜਿਹੜੀ ਉਹ ਗਈ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ WHO ਵਾਲੇ ਵੀ ਕਹਿ ਰਹੇ ਆ ਵੀ ਜਿਹੜੇ ਫਾਰਮਰ ਪੈਸੰਜਰਸ ਆ ਉਹਨਾਂ ਨੂੰ ਵੀ ਬਈ ਉਹਨਾਂ ਦੇ ਉੱਤੇ ਵੀ ਜਿਹੜੀ ਉਹ ਨਜ਼ਰ ਆ ਉਹ ਬਣਾ ਕੇ ਜਿਹੜੀ ਉਹ ਰੱਖੀ ਜਿਹੜੀ ਹੋ ਜਾਵੇ। ਹੈਲਥ ਅਧਿਕਾਰੀ ਉੱਦਾਂ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਸ ਦੇ ਨਾਲ ਖਤਰਾ ਘੱਟ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਟਵੀਟ ਕੀਤਾ, ਕਹਿੰਦੇ ਵੀ ਮੈਨੂੰ ਲੱਗਦਾ ਆ ਵੀ ਜਿਹੜੀ ਸੁਪਰੀਮ ਕੋਰਟ ਆ ਉਹ ਉਹਨਾਂ ਦਾ ਜਿਹੜਾ ਐਗਜ਼ੀਕਿਊਟਿਵ ਆਰਡਰ ਹੈਗਾ ਆ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਖਤਮ ਕਰਨ ਦਾ, ਉਹ ਉਸ ਨੂੰ ਸਟ੍ਰਾਈਕ ਡਾਊਨ ਕਰ ਦੇਵੇਗੀ। ਇਹ ਉਹਨਾਂ ਨੇ ਕੱਲ ਰਾਤੀ ਜਿਹੜਾ ਆ ਟਵੀਟ ਕੀਤਾ ਹੈਗਾ। ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਆਪਣੇ ਖਾਸ ਕਰਕੇ ਜਿਹੜੇ ਕੈਨੇਡੀਅਨ ਭੈਣ ਭਰਾ ਹੈਗੇ ਅਮਰੀਕਾ ਦੇ ਵਿੱਚ ਜਿਹੜੇ ਟਰੱਕਰਸ ਕੈਨੇਡਾ ਤੋਂ ਆਉਂਦੇ ਹੈਗੇ ਆ, ਉਹਨਾਂ ਲਈ ਬੜੀ ਧਿਆਨ ਨਾਲ ਸੁਣਨ ਵਾਲੀ ਖਬਰ ਹੈਗੀ ਆ। ਕੈਬੋਟੇਜ ਲਾ ਜਿਹੜਾ ਟਰੱਕਰਸ ਦੇ ਨਾਲ ਸੰਬੰਧਿਤ ਹੈਗਾ ਆ। ਜਿਹੜੇ ਲੋਕ ਮੈਕਸੀਕੋ ਤੋਂ ਜਾਂ ਕੈਨੇਡਾ ਤੋਂ ਆਉਂਦੇ ਆ ਤੇ ਵਿਦਿਨ ਅਮਰੀਕਾ ਤੋਂ ਇੱਕ ਜਗ੍ਹਾ ਤੋਂ ਲੈ ਕੇ ਅਮਰੀਕਾ ਦੇ ਵਿੱਚ ਲੋਡ ਛੱਡਦੇ ਆ, ਉਹਨਾਂ ਦਾ ਜਿਹੜਾ ਵੀਜ਼ਾ ਆ ਉਹ ਕੈਂਸਲ ਹੋ ਸਕਦਾ ਆ। ਰੀਸੈਂਟਲੀ ਜੇ ਉਹ ਵੱਖਰਾ ਆ ਕੇ ਲੱਭਦੇ ਆ ਲੋਡ ਇਦਾਂ ਜੀ, ਬਿਲਕੁਲ। US ਬਾਰਡਰ ਪੈਟਰੋਲ ਨੇ ਇਹ ਟਰੱਕਿੰਗ ਇੰਡਸਟਰੀ ਦੇ ਵਿੱਚ ਕਿਹਾ ਵੀ ਜਿਹੜਾ ਕੈਬੋਟੇਜ ਲਾ ਆ ਇਸ ਨੂੰ ਅਸੀਂ ਫੁੱਲੀ ਐਨਫੋਰਸ ਕਰਨ ਜਾ ਰਹੇ ਹਾਂ। ਰੀਸੈਂਟਲੀ ਕੀ ਹੋਇਆ ਵੀ ਇੱਕ ਮੈਕਸੀਕੋ ਦਾ ਰਹਿਣ ਵਾਲਾ ਜਿਹੜਾ ਟਰੱਕ ਡਰਾਈਵਰ ਆ ਮੈਕਸੀਕੋ ਦੇ ਵਿੱਚ ਅਮਰੀਕਾ 'ਚ ਆਇਆ, ਤੇ ਅਮਰੀਕਾ 'ਚ ਉਸ ਨੇ ਇੱਕ ਜਗ੍ਹਾ ਤੋਂ ਲੋਡ ਚੱਕ ਕੇ ਅਮਰੀਕਾ ਦੇ ਵਿੱਚ ਦੂਜੀ ਜਗ੍ਹਾ ਦੇ ਵਿੱਚ ਜਿਹੜਾ ਲੋਡ ਛੱਡਿਆ ਹੈਗਾ। ਸੋ ਉਹਦੇ ਕਰਕੇ ਜਿਹੜਾ ਆ ਉਹਨੇ ਐਰੀਜ਼ੋਨਾ ਤੋਂ ਲੋਡ ਚੱਕਿਆ ਤੇ ਟੈਕਸਸ ਦੇ ਵਿੱਚ ਛੱਡਿਆ। ਸੋ ਇਹ ਕਹਿੰਦੇ ਵੀ ਤੁਸੀਂ ਵਿਦਿਨ ਅਮਰੀਕਾ ਦੇ ਵਿੱਚ ਨਹੀਂ ਲੋਡ ਚੱਕ ਕੇ ਇੱਥੇ ਛੱਡ ਸਕਦੇ ਹੈਗੇ। ਹਾਂ, ਮੈਕਸੀਕੋ ਤੋਂ ਇੱਥੇ ਲੈ ਕੇ ਆ ਰਹੇ ਆ, ਕੈਨੇਡਾ ਤੋਂ ਇੱਥੋਂ ਲੈ ਕੇ ਆ ਰਹੇ ਆ, ਜਾਂ ਇੱਥੋਂ ਕੈਨੇਡਾ ਨੂੰ ਲੈ ਕੇ ਜਾ ਰਹੇ ਆ, ਜਾਂ ਮੈਕਸੀਕੋ ਨੂੰ ਜਾ ਰਹੇ ਆ, ਖੱਬੇ ਸੱਜੇ ਨਹੀਂ ਜਾਣਾ ਕਹਿੰਦੇ ਮਤਲਬ ਕਰਦੇ ਆ। ਸੋ ਇਹ ਅੱਜ ਇੱਕ ਸਟੋਰੀ ਆਈ ਆ ਕੈਬੋਟੇਜ ਲਾ ਦੇ ਵਿੱਚ, ਤੇ ਉਹਨਾਂ ਨੇ ਇਹ ਕਿਹਾ ਵੀ ਆਪਸ਼ਨਲ ਨਹੀਂ, ਇਹ ਵਾਇਲੇਸ਼ਨ ਬਹੁਤ ਕਾਸਟਲੀ ਆ। ਜਦੋਂ ਕੈਰੀਅਰਸ ਔਰ ਡਰਾਈਵਰਸ ਇਸ ਵਾਇਲੇਸ਼ਨ 'ਚ ਪਾਏ ਜਾਂਦੇ ਆ, ਫੈਡਰਲ ਟਰਾਂਸਪੋਰਟੇਸ਼ਨ, ਇਮੀਗ੍ਰੇਸ਼ਨ ਤੇ ਕਸਟਮ ਰੈਗੂਲੇਸ਼ਨਸ ਇਹਦੀਆਂ ਜਿਹੜੀਆਂ ਸੀਰੀਅਸ ਪੈਨਲਟੀਜ਼ ਹੈਗੀਆਂ, ਤੇ ਇਹਦੇ ਵਿੱਚ ਤੁਸੀਂ ਇਮੀਗ੍ਰੇਸ਼ਨ ਵੀਜ਼ਾ ਜਿਹੜਾ ਤੁਹਾਡਾ ਹੈਗਾ ਆ, ਜਿਹੜਾ ਵੀ ਵੀਜ਼ਾ ਹੈਗਾ ਆ, ਉਹ ਲੂਜ਼ ਕਰ ਜਾਓਗੇ। ਸੋ ਇਹ US VP ਨੇ ਰੀਸੈਂਟਲੀ ਮੈਕਸੀਕਨ ਟਰੱਕ ਡਰਾਈਵਰ ਦੇ ਅਗੇਂਸਟ ਇਹ ਐਕਸ਼ਨ ਲਿਆ ਆ, ਜਿਹਦੇ ਵਿੱਚ ਇਹ ਪਾਇਆ ਗਿਆ ਸੀ ਉਹਨੇ ਲੋਡ ਜਿਹੜਾ ਆ ਪ੍ਰੋਡਿਊਸ ਦਾ ਯੂਮਾ ਐਰੀਜ਼ੋਨਾ ਤੋਂ ਚੱਕਿਆ ਤੇ ਗ੍ਰੈਂਡ ਵਿਊ ਵਾਸ਼ਿੰਗਟਨ ਦੇ ਵਿੱਚ ਛੱਡਿਆ। ਸੋ ਕਹਿੰਦੇ ਇਹ ਵਾਇਲੇਸ਼ਨ ਆਫ ਕੈਬੋਟੇਜ ਲਾ ਹੈਗਾ। ਕੈਬੋਟੇਜ ਲਾ ਰੀਸਟ੍ਰਿਕਟ ਫੋਰਨ ਕੈਰੀਅਰਸ ਔਰ ਡਰਾਈਵਰਸ ਫਰੋਮ ਟਰਾਂਸਪੋਰਟਿੰਗ ਗੁਡਸ ਬਿਟਵੀਨ 2 ਪੁਆਇੰਟਸ ਇਨਸਾਈਡ USA। ਸੋ ਇਹ ਕਲੀਅਰ ਆ, ਇਹ ਜਿੰਨੇ ਵੀ ਆਪਣੇ ਕੈਨੇਡੀਅਨ ਭੈਣ ਭਰਾ, ਕਿਉਂਕਿ ਪੰਜਾਬੀ ਆਪਣੇ ਬਹੁਤ ਆ, ਉਹ ਧਿਆਨ ਦੇ ਨਾਲ ਇਹਨੂੰ ਜਿਹੜਾ ਵਾਚ ਕਰਨ, ਤਾਂ ਕਿ ਕੱਲ ਨੂੰ ਇਹ ਨਾ ਹੋਵੇ ਵੀ ਤੁਹਾਡੇ ਤੇ ਪਰਮਾਨੈਂਟ ਜਿਹੜਾ ਆ ਵੀਜ਼ਾ ਉਹ ਰਿਵੋਕ ਹੋ ਜਾਏ ਤੇ ਉਹ ਸਟਾਪ ਲਾ ਦੇਣ। ਯਾਰ ਨਹੀਂ, ਬਹੁਤ ਸਿਚੁਏਸ਼ਨ ਜਿਹੜੀ ਉਹ ਬੈਡ ਬਣ ਸਕਦੀ ਹੁੰਦੀ ਆ। ਸੋ ਇਹ ਧਿਆਨ ਜਿਹੜਾ ਉਹ ਰੱਖਣਾ ਖਾਸਾ ਜਿਹੜਾ ਉਹ ਜ਼ਰੂਰੀ ਜਿਹੜਾ ਉਹ ਰਹਿੰਦਾ ਆ ਵੀ ਕੀ ਜਿਹੜਾ ਉਹ ਕਰਨਾ ਆ। ਏਦਾਂ ਹੁੰਦਾ ਰਿਹਾ ਨਾ ਹਰਜੋਤ ਸਿੰਘ ਜੀ, ਸ਼ਾਇਦ ਕਹਿੰਦੇ ਵੀ ਪਹਿਲਾਂ ਤਾਂ ਚੱਲੀ ਜਾਂਦਾ ਸੀਗਾ ਵੀ ਕਿਹੜਾ ਕੋਈ ਪੁੱਛਦਾ ਸੀਗਾ। ਗੱਲ ਇਹ ਆ ਵੀ ਹੁਣ ਪੁੱਛਣ ਲੱਗ ਗਏ ਆ, ਹੁਣ ਦੇਖਣ ਲੱਗ ਗਏ ਆ। ਸੋ ਧਿਆਨ ਜਿਹੜਾ ਉਹ ਆਪ ਹੀ ਰੱਖਣਾ ਜਿਹੜਾ ਉਹ ਚਾਹੀਦਾ ਆ ਵੀ ਸੇਵ ਕਾ ਕੰਮ ਖਤਰੇ ਵਾਲਾ ਹੀ, ਬਚ ਕੇ ਚਲੋ। ਚਲੋ ਇਹ ਮੀਮ ਜਿਹੜੀ ਉਹ ਆਪਾਂ ਨਾਲ ਵਿੱਚ ਐਡ ਕਰਤੀ ਲਾਈਨ ਦੀ, ਪਰ ਸਿਚੁਏਸ਼ਨ ਜਿਹੜੀ ਉਹ ਇਸ ਤਰੀਕੇ ਦੀ ਹੀ ਜਿਹੜੀ ਬਣੀ ਪਈ ਹੈਗੀ ਆ। ਸੋ ਬਚ ਕੇ ਜਿਹੜਾ ਮੋੜ ਤੋਂ। ਸੋ ਕੈਬੋਟੇਜ ਲਾ ਆਪਾਂ ਵੀ ਦੇਖੋ ਪਹਿਲੀ ਦੀ ਹਰਜੋਤ ਸਿੰਘ ਜੀ, ਇਹ ਨਾ ਅਸਲ 'ਚ ਲਾਅ ਦਾ ਜਿਹੜਾ ਉਹ ਪਤਾ ਲੱਗ ਰਿਹਾ। ਓਬਵੀਅਸਲੀ ਆਪਣੇ ਜਿਹੜੇ ਟਰੱਕਿੰਗ ਵਾਲੇ ਉਹਨਾਂ ਨੂੰ ਪਤਾ ਹੋਣਾ ਕਈਆਂ ਨੂੰ, ਪਰ ਬਹੁਤ ਸਾਰੇ ਅਜਿਹੇ ਵੀ ਹੋਣਗੇ ਵੀ ਉਹਦਾ ਪਤਾ ਵੀ ਨਹੀਂ ਹੋਵੇਗਾ। ਸੋ ਇਸ ਨੂੰ ਜਰਾ ਦੇਖ ਕੇ
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜਿਹੜੀ ਉਹ ਕਰਦੇ ਜਾਈਏ ਤਾਂ ਇਸ ਮੌਕੇ ਜਿਹੜੀ ਸਿਚੁਏਸ਼ਨ ਜਿਹੜੀ ਬਣੀ ਪਈ ਆ, ਇੱਕ ਜਿਹੜਾ ਹਰਜੋਤ ਸਿੰਘ ਜੀ ਕੇਜ ਮੈਚ ਕਰਵਾਉਣ ਬਾਰੇ ਜਿਹੜੇ ਉਹ ਸੋਚ ਰਹੇ ਆ ਵਾਸ਼ਿੰਗਟਨ ਡੀਸੀ ਦੇ ਵਿੱਚ, ਵਾਈਟ ਹਾਊਸ ਦੇ ਵਿੱਚ। ਸੋ UFC ਵਾਲਿਆਂ ਦੇ ਨਾਲ ਮਿਲ ਕੇ ਇਸ ਟਾਈਮ ਕੋਸ਼ਿਸ਼ ਜਿਹੜੀ ਉਹ ਹੈਗੀ ਆ ਹਰਜੋਤ ਸਿੰਘ ਜੀ ਵੀ ਮੈਚ ਜਿਹੜਾ ਉਹ ਕਰਵਾਇਆ ਜਾਵੇ। ਤੇ ਕਹਿੰਦੇ ਵੀ ਇਹ ਜਿਹੜਾ ਕੇਜ ਮੈਪ ਦੀਆਂ ਜਿਹੜੀਆਂ ਟਿਕਟਸ ਆ ਉਹ ਇਸ ਨੂੰ ਟਰੰਪ ਦੇ UFC ਫਾਈਟ ਜਿਹੜੀ ਮੰਨੀ ਜਾ ਰਹੀ। ਕਹਿੰਦੇ ਵੀ 4000 ਲੋਕ ਸਪੈਕਟੇਟਰਸ ਜਿਹੜੇ ਲੱਕੀ ਹੋਣਗੇ ਜਾਂ ਕਨਿੰਗ ਇਨਫ ਹੋਣਗੇ ਜਾਂ ਰਿਚ ਇਨਫ ਹੋਣਗੇ ਤਾਂ ਜੋ ਉਹਨਾਂ ਨੂੰ ਜਿਹੜੀ ਆ ਉਹ ਸਾਊਥ ਲਾਨ ਦੇ ਵਿੱਚ ਅਗਲੇ ਵੀਕ ਇਹ ਫਾਈਟ ਦੇ ਲਈ ਜਿਹੜੀ ਉਹ ਸੀਟ ਜਿਹੜੀ ਉਹ ਮਿਲ ਜਾਵੇ। ਸੋ ਇਹ ਦੇਖਦੇ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਅੱਗੇ ਜਿਹੜਾ ਉਹ ਬਣਦਾ। ਕਹਿੰਦੇ ਵੀ ਇਸ ਟਾਈਮ ਲਾਲਾ ਪੂਰੀ ਹੋਈ ਪਈ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਇਹ UFC ਦੇ ਜਿਹੜਾ ਮੈਚ ਆ ਉਸ ਨੂੰ ਵਾਈਟ ਹਾਊਸ ਦੇ ਵਿੱਚ ਦੇਖਣ ਦੇ ਲਈ। ਇਦਾਂ ਦੀ ਚੀਜ਼ ਦੇ ਲਈ ਵਾਈਟ ਹਾਊਸ ਅਜੇ ਤੱਕ ਕਦੀ ਤਾਂ ਜਿਹੜਾ ਹਰਜੋਤ ਸਿੰਘ ਜੀ ਨਹੀਂ ਵਰਤਿਆ ਗਿਆ। ਇਹ ਵਨ ਆਫ ਦਾ ਫਸਟ ਥਿੰਗਸ ਜਿਹੜੀ ਉਹ ਹੋਊਗੀ। ਜਿਹੜੇ UFC ਵਾਲਾ ਡਾਨਾ ਵਾਈਟ ਆ ਤੇ ਬਹੁਤ ਸਾਰੇ ਈਵਨ ਜਿਹੜੇ ਫਾਈਟਰਸ ਆ ਉਹ ਟਰੰਪ ਉਹਨਾਂ ਦੇ ਬੜੇ ਜਿਹੜੇ ਸਪੋਰਟਰ ਰਹੇ ਆ। ਈਵਨ ਜਿਹੜਾ ਜੋ ਰੋਗਨ ਆ ਉਹ UFC ਦਾ ਕਮੈਂਟੇਟਰ ਵੀ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ 250ਵੀਂ ਜਿਹੜੀ ਅਮਰੀਕਾ ਦੀ ਸਾਲਗਿਰਾ ਆ ਮਨਾਈ ਜਾ ਰਹੀ ਆ, ਉਸ ਦਾ ਬਰਥਡੇ ਜਿਹੜਾ ਉਹ ਮਨਾਇਆ ਜਾ ਰਿਹਾ ਆ ਤੇ ਨਾਲ ਟਰੰਪ ਉਹਨਾਂ ਦਾ ਆਪਣਾ 80ਵਾਂ ਜਿਹੜਾ ਬਰਥਡੇ ਆ ਜੋ ਕਿ ਜੂਨ ਦੇ ਵਿੱਚ ਆ ਰਿਹਾ ਆ, ਉਹਦੇ ਸੰਬੰਧ ਦੇ ਵਿੱਚ ਇਹ ਜਿਹੜੇ ਪ੍ਰੋਗਰਾਮ ਦਾ ਕਈ ਜਿਹੜੇ ਉਹ ਰੱਖੇ ਜਾਣਗੇ। ਕਹਿੰਦੇ ਟਿਕਟਾਂ ਦੀ ਸਪਲਾਈ ਬੜੀ ਲਿਮਿਟਡ ਜਿਹੜੀ ਉਹ ਹੈਗੀ ਆ ਤੇ ਕਹਿੰਦੇ ਵੀ ਟਰੰਪ ਮੋਸਟਲੀ ਹੈਂਡ ਪਿਕ ਕਰਨ ਜਾ ਰਹੇ ਆ ਉਹ 4000 ਲੋਕ ਜਿਨ੍ਹਾਂ ਨੂੰ ਇਹ ਮੌਕਾ ਮਿਲੂਗਾ ਵਾਈਟ ਹਾਊਸ ਦੇ ਵਿੱਚ ਲੜਾਈ ਹੁੰਦੀ ਆ ਜਿਹੜੀ ਉਹ ਦੇਖਣ ਦਾ। ਸੋ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਅੱਗੇ ਜਿਹੜਾ ਉਹ ਬਣਦਾ ਹੈਗਾ ਆ। ਸੋ ਕਹਿੰਦੇ ਵੀ ਹੁਣ ਜਦੋਜਹਿਦ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਕਹਿੰਦੇ ਵੀ ਉਹਦਾ ਕਹਿਣ ਨੂੰ ਟਿਕਟ ਸਾਰੀਆਂ ਜਿਹੜੀਆਂ ਉਹ ਫ੍ਰੀ ਆ। UFC ਇਸ ਇਵੈਂਟ ਦਾ ਬਿੱਲ ਆਪ ਦੇਵੇਗਾ ਤੇ ਜਿਹੜੇ ਸਪਾਂਸਰਸ਼ਿਪ ਜਿਹੜੇ ਪੈਕੇਜ ਨੇ, ਰਿੰਗ ਸਾਈਡ ਸੀਟਸ, ਮਿਲੀਅਨ ਡਾਲਰ ਦੀ ਸੀਟ ਜਿਹੜੀ ਹਰਜੋਤ ਸਿੰਘ ਜੀ ਕਹਿੰਦੇ ਵੀ ਇਸ ਟਾਈਮ ਵਿਕ ਰਹੀ ਆ। ਇੱਕ ਜਿਹੜੇ ਰਿਪਬਲਿਕਨ ਲੌਬਿਸਟ ਆ ਜਿਹੜੇ ਡਾਇਰੈਕਟਲੀ ਇਸ ਪ੍ਰੋਸੈਸ ਦੇ ਨਾਲ ਜੁੜੇ ਆ ਉਹਨਾਂ ਨੇ ਦੱਸਿਆ, ਇੱਕ ਰਿਪੋਰਟ ਤਾਂ ਕਹਿ ਰਹੀ ਆ ਵੀ ਟਿਕਟਾਂ ਦੀ ਕੀਮਤ $1.5 ਮਿਲੀਅਨ ਤੱਕ ਵੀ ਜਿਹੜੀ ਉਹ ਆਈ ਹੈਗੀ ਆ। ਸੋ ਵਾਈਟ ਹਾਊਸ ਨੂੰ ਜਦੋਂ ਸਪਾਂਸਰਸ਼ਿਪ ਦੇ ਲਈ ਕਹਿੰਦੇ ਪੁੱਛਿਆ ਜਾਂਦਾ ਤਾਂ ਉਹ UFC ਨੂੰ ਘੱਲ ਦਿੰਦੇ ਆ ਵੀ ਉਹਨਾਂ ਦੇ ਨਾਲ ਜਿਹੜੀ ਉਹ ਤੁਸੀਂ ਗੱਲ ਜਿਹੜੀ ਉਹ ਕਰੋ। ਸੋ ਡੈਨਾ ਵਾਈਟ ਜਿਹੜਾ ਪ੍ਰੈਜ਼ੀਡੈਂਟ ਤੇ CEO ਹੈਗਾ ਆ UFC ਲੀਗ ਦਾ, ਕਹਿੰਦਾ ਵੀ ਇਹ ਕ੍ਰੇਜ਼ੀ ਆ, ਇਨਸੇਨ ਆ, ਪਰ ਇਹ ਆ ਵੀ UFC ਆਲਰੇਡੀ ਕਾਫੀ ਜ਼ਿਆਦਾ ਫੇਮਸ ਹੋ ਚੁੱਕੀ ਹੈ ਤੇ ਪਰ ਵਾਈਟ ਹਾਊਸ ਦੇ ਵਿੱਚ ਜਿਹੜੀ ਇਹ ਲੜਾਈ ਹੋਣੀ ਆ ਆਪਸ ਦੇ ਵਿੱਚ ਜਿਹੜਾ ਇਹਨਾਂ ਨੇ ਆਪਸ ਦੇ ਵਿੱਚ ਦੋ ਪ੍ਰੋਫੈਸ਼ਨਲ ਜਿਹੜੇ UFC ਦੇ ਪਲੇਅਰ ਆ ਉਹ ਆਪਸ ਦੇ ਵਿੱਚ ਭਿੜਨਗੇ ਤਾਂ ਉਹਨੂੰ ਦੇਖਣ ਦੇ ਲਈ ਲੋਕਾਂ ਨੇ ਕਹਿੰਦੇ ਵੀ ਵਹੀਰਾ ਇੰਨੀ ਘਟਣੀਆਂ ਇਨਫੈਕਟ ਮਿਲੀਅਨਸ ਆਫ ਡਾਲਰ ਵੀ ਪੇ ਕਰਨ ਨੂੰ ਰੈਡੀ ਹੋਏ ਪਏ। ਇੰਡੀਆ ਦਾ ਰੁਪਈਆ ਧੜਾ ਥੱਲੇ ਨੂੰ ਜਾ ਰਿਹਾ। ਅੱਜ 95 ਰੁਪਏ 31 ਪੈਸੇ $1 ਦੇ ਬਰਾਬਰ ਹੈਗਾ। ਤੇ ਜੋ ਇੰਡੀਆ ਦੇ ਪ੍ਰਾਈਮ ਮਿਨਿਸਟਰ ਆ ਨਰਿੰਦਰ ਮੋਦੀ ਉਹਨਾਂ ਨੇ ਲੋਕਾਂ ਨੂੰ ਇਹ ਕਿਹਾ ਵੀ ਕੰਮ ਜਿਹੜਾ ਆ ਤੁਸੀਂ ਕੋਸ਼ਿਸ਼ ਕਰੋ ਘਰਾਂ ਚੋਂ ਕਰੋ, ਗੈਸ ਨੂੰ ਘੱਟ ਵਰਤੋ, ਵਿਆਹਾਂ ਤੇ ਘੱਟ ਖਰਚਾ ਕਰੋ, ਬਾਹਰ ਦਾ ਸਮਾਨ ਨਾ ਖਰੀਦੋ। ਜਿਹੜਾ ਬ੍ਰੈਂਟ ਕਰੂਡ ਆਇਲ ਆ ਉਹ 2.5% ਅੱਪ ਜਾ ਕੇ $103 ਤੇ 80 ਸੈਂਟ ਤੇ ਜਿਹੜਾ ਪਹੁੰਚ ਚੁੱਕਿਆ ਹੈਗਾ। ਜਿਸ ਹਿਸਾਬ ਨਾਲ ਅੱਜ ਆਪਾਂ ਪਹਿਲੀਆਂ ਖਬਰਾਂ ਕੀਤੀਆਂ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਸਟੇਟਮੈਂਟ ਆਈ ਆ, ਹੋ ਸਕਦਾ ਦੁਬਾਰਾ ਕੀ ਫੇਰ ਜਿਹੜੀ ਇਹ ਜੰਗ ਸ਼ੁਰੂ ਹੋ ਜਾਏ ਤੇ ਉਹ ਲੰਮੇ ਸਮੇਂ ਦੇ ਲਈ ਇਹਦਾ ਜਿਹੜੇ ਕੌਨਸੀਕੁਐਂਸਿਸ ਆ ਉਹਨਾਂ ਮੁਲਕਾਂ ਦੇ ਉੱਤੇ ਰਹਿਣਗੇ। ਸੋ ਦੂਸਰੇ ਪਾਸੇ ਬਲੂਮਬਰਗ ਨੇ ਵੀ ਅੱਜ ਇੱਕ ਵੱਡੀ ਰਿਪੋਰਟ ਛਾਪੀ ਆ ਵੀ ਇੰਡੀਆ ਕੰਸੀਡਰ ਕਰ ਰਿਹਾ ਐਮਰਜੈਂਸੀ ਮਈਅਰ ਤੇ ਕਿਸ ਤਰ੍ਹਾਂ ਜਿਹੜੀ ਫੋਰਨ ਐਕਸਚੇਂਜ ਆ ਉਸ ਨੂੰ ਬਚਾਉਣਾ ਹੈਗਾ। ਜੀ ਬਿਲਕੁਲ। ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਜਿਹੜੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ ਤੇ ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।